1 ਨਵੰਬਰ 1966 ਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਕਾਇਮ ਕੀਤਾ ਜਾਂਦਾ ਹੈ। 1956-57 ਤੱਕ ਪਹੁੰਚਦਿਆਂ ਪੰਜਾਬੀ ਸੂਬਾ ਹਾਸਲ ਕਰਨ ਦੇ ਲਈ ਵੱਡਾ ਮੋਰਚਾ ਅਕਾਲੀ ਦਲ ਵੱਲੋਂ ਲਾਇਆ ਗਿਆ। 57,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਨਹਿਰੂ ਨੇ ਵੀ ਕਿਹਾ ਸੀ ਕਿ ਜੀ ਮੈਨੂੰ ਕੋਈ ਇਤਰਾਜ਼ ਨਹੀਂ ਕਿ ਭਾਰਤ ਦੇ ਉੱਤਰ 'ਚ ਇੱਕ ਸੂਬਾ ਸੋ ਦੈਟ ਸਿੱਖਸ ਮੇ ਆਲਸੋ ਬੀ ਏਬਲ ਟੂ ਐਕਸਪੀਰੀਅੰਸ ਦਾ ਗਰੋ ਆਫ ਫਰੀडम। ਇਹ ਆਸ ਸੀ ਸਿੱਖਾਂ ਨੂੰ ਕਿ ਭਾਈ ਜਿੱਥੇ ਸਾਰੀਆਂ ਜ਼ਬਾਨਾਂ ਤੇ ਆਧਾਰਿਤ ਬਣ ਰਹੇ ਨੇ, ਚਲੋ ਸਿੱਖ ਸੂਬਾ ਛੱਡੋ, ਇਹ ਪੰਜਾਬ ਦੇ ਵਿੱਚ ਜਿਹੜਾ ਹੈ ਇਸ ਦੀ ਜ਼ਬਾਨ ਹੀ ਰਾਜ ਭਾਸ਼ਾ ਪੰਜਾਬੀ ਹੋਏ। ਜਦੋਂ ਲਿੰਗੁਇਸਟਿਕ ਕਮਿਸ਼ਨ ਦੇ ਸਾਹਮਣੇ ਇਹ ਕੇਸ ਗਿਆ ਤੇ ਉਹਨੇ ਪੰਜਾਬੀ ਨੂੰ ਇੱਕ ਜ਼ਬਾਨ ਦਾ ਰੁਤਬਾ ਦੇਣ ਤੋਂ ਹੀ ਜਾਂ ਪੰਜਾਬੀ ਜ਼ਬਾਨ ਦੇ ਲਈ ਸੂਬਾ ਕ੍ਰੀਏਟ ਕਰਨ ਤੋਂ ਨਾ ਕਰ ਦਿੱਤੀ। ਅੱਜ ਬਹੁਤਿਆਂ ਨੂੰ ਲੱਗਦਾ ਨਾ ਵੀ ਉੱਥੇ ਪੰਜਾਬ ਦਾ ਕੋਈ ਖਾਲਿਸਤਾਨ ਨਹੀਂ, ਕਹਿੰਦਾ ਇੱਕ ਜ਼ਮਾਨਾ ਸੀ ਇਸੇ ਹੀ ਮੁਲਕ ਦੇ ਵਿੱਚ ਕਿ ਪੰਜਾਬੀ ਜ਼ਬਾਨ ਦਾ ਨਾਂ ਲੈਣਾ ਵੀ ਪੰਜਾਬੀ ਸੂਬਾ ਜ਼ਿੰਦਾਬਾਦ, ਕਿ ਸਾਡੀ ਜ਼ਬਾਨ ਤੇ ਆਧਾਰਿਤ, ਇਹ ਵੀ ਕ੍ਰਾਈਮ ਸੀ, ਇਹ ਵੀ ਦੇਸ਼ ਧਰੋਹ ਸੀ। ਇੰਦਰਜੀਤ ਸਿੰਘ ਆਪਣੇ ਸਾਥੀ ਬੱਚਿਆਂ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨਾਲ ਜਾਂ ਗੁਆਂਢੀਆਂ ਦੇ ਨਾਲ ਉਹ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਕਰਦਿਆਂ ਨਿਕਲਿਆ। ਪੁਲਿਸ ਨੇ ਮਾਰ ਕੁਟਾਈ ਸ਼ੁਰੂ ਕੀਤੀ ਡਾਂਗਾਂ ਨਾਲ। ਜਿਉਂ-ਜਿਉਂ ਡਾਂਗਾਂ ਪੈਂਦੀਆਂ ਗਈਆਂ ਉਹ ਪੰਜਾਬੀ ਸੂਬਾ ਜ਼ਿੰਦਾਬਾਦ ਕਰਦਾ ਚਲਾ ਗਿਆ। ਸਖਤ ਉਹਨੂੰ ਜ਼ਖਮੀ ਕਰਕੇ ਉਸ ਦੀਆਂ ਲੱਤਾਂ ਬਾਹਾਂ ਤੋੜ ਕੇ ਉਹਨੂੰ ਜਿਹੜਾ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ ਔਰ ਬਾਅਦ 'ਚ ਉਹਦੀ ਲਾਸ਼ ਖੂਹ 'ਚੋਂ ਨਿਕਲੀ। ਖਾਲਿਸਤਾਨ ਦਾ ਲਫ਼ਜ਼ ਆਲ ਆਫ ਏ ਸਡਨ ਕੋਈ 7ਵੇਂ ਅਸਮਾਨ ਤੋਂ ਨਹੀਂ ਆ ਕੇ ਥੱਲੇ ਡਿੱਗਿਆ ਕਿ ਇਹ ਕਿਉਂ ਜਿਹੀ ਸਾਡੀ ਜਰਨੀ ਰਹੀ ਹੈ 47 ਤੋਂ ਬਾਅਦ। ਇੱਕ ਤਾਂ ਬੇਵਫਾਈਆਂ ਧੋਖੇ ਦੀ ਕਹਾਣੀ ਹੈ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਹੀ, ਜਿੱਥੇ ਕਿ ਸਿੱਖ ਧਰਮ ਨੂੰ ਇੱਕ ਅੱਡ ਧਰਮ ਵਜੋਂ ਹੀ ਮਾਨਤਾ ਦੇਣ ਤੋਂ ਇਨਕਾਰ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 21 सितंबर 2022 700 नानुशाही संमत 554 का दिन है। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫਾਇਰ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਸੁਰਿੰਦਰ ਸਿੰਘ ਗਿੱਲ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਨੇ ਕੌਮ ਨੂੰ ਖਾਲਿਸਤਾਨ ਜ਼ਰੂਰ ਬਖਸ਼ਣਾ ਹੈ, ਇਹ ਮੇਰਾ ਨਿਸ਼ਚਾ ਹੈ। ਖਾਲਿਸਤਾਨ ਦੀ ਪ੍ਰਾਪਤੀ ਲਈ ਮੈਂ ਸਹਿਜ ਪਾਠ ਆਰੰਭ ਕੀਤੇ ਹੋਏ ਹਨ। ਗੁਰੂ ਕਿਰਪਾ ਕਰੇ ਅਸੀਂ ਆਜ਼ਾਦ ਹੋਈਏ। TV 84 ਦੀ ਸਮੁੱਚੀ ਟੀਮ ਦਾ ਧੰਨਵਾਦ, ਤੁਹਾਡਾ ਯੋਗਦਾਨ ਅਹਿਮ ਹੈ। ਸਮੂਹ ਦਰਸ਼ਕਾਂ ਨੂੰ ਬੇਨਤੀ ਹੈ ਕਿ ਅਸੀਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੀਏ, ਉੱਥੋਂ ਹੀ ਸਾਨੂੰ ਜਿਹੜੀ ਪ੍ਰਾਪਤੀ ਹੋਣੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਰਿੰਦਰ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਸੌਰੀ ਮੈਂ ਸੁਰਿੰਦਰ ਸਿੰਘ ਬੋਲ ਰਹੀ ਹਾਂ, ਜੋ ਮੈਨੂੰ ਹਾਂਜੀ ਸੁਰਜੀਤ ਸਿੰਘ ਗਿੱਲ ਜੀ ਨੇ ਬਟ ਮੈਨੂੰ ਲਿਖਿਆ ਮਿਲਿਆ ਸੁਰਿੰਦਰ ਸਿੰਘ ਨੇ, ਸੌਰੀ ਸੋ ਮਿਸਟੇਕ ਲਈ। ਸੋ ਸੁਰਜੀਤ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ
ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦਾ ਜਿਹੜਾ ਅਜੋਕੇ ਸਿੱਖ ਸੰਘਰਸ਼ ਵਿੱਚ ਇੱਕ ਖਾਸ ਮੁਕਾਮ ਜਿਹੜਾ ਅੱਜ ਦਾ ਦਿਨ ਹੈ ਉਹ ਰੱਖਦਾ ਹੈ। 21 ਸਤੰਬਰ 1960 ਨੂੰ 10 ਸਾਲਾਂ ਦੇ 5ਵੀਂ ਜਮਾਤ ਦੇ ਸਿੱਖ ਬੱਚੇ ਕਾਕਾ ਇੰਦਰਜੀਤ ਸਿੰਘ ਨੂੰ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਮਾਰ ਕੁਟਾਈ ਕਰਕੇ ਬਾਅਦ ਵਿੱਚ ਖੂਹ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਪੰਜਾਬੀ ਸੂਬਾ ਮੋਰਚੇ ਤੋਂ ਹੁਣ ਤੱਕ ਖਾਲਿਸਤਾਨੀ ਸੰਘਰਸ਼ ਤੱਕ ਜਿਹੜਾ ਕੌਮ ਨੇ ਗੁਲਾਮੀ ਕੱਟਣ ਲਈ ਕਈ ਪੜਾਅ ਤੈਅ ਕੀਤੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਹਨ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਵੀਰ ਸੁਰਜੀਤ ਸਿੰਘ ਗਿੱਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹ ਇੱਕ ਰੂਹਾਨੀ ਸ਼ਖਸੀਅਤ ਨੇ ਔਰ ਜਿਵੇਂ ਉਹਨਾਂ ਨੇ ਆਪਣੀ ਲਿਖਤ 'ਚ ਵੀ ਔਰ ਆਪਣਾ ਵਿਸ਼ਵਾਸ ਵੀ ਜ਼ਾਹਰ ਕੀਤਾ ਹੈ ਕਿ ਅਲਟੀਮੇਟਲੀ ਬੇਸ਼ੱਕ ਅਸੀਂ ਜੋ ਆਲੇ ਦੁਆਲੇ ਦੇਖਦੇ ਹਾਂ ਉਸ ਦੇ ਖਿਲਾਫ ਖਲੋਂਦੇ ਹਾਂ, ਲੜਦੇ ਹਾਂ, ਇੱਕ ਨਿਸ਼ਾਨਾ ਰੱਖ ਕੇ ਤੁਰਦੇ ਹਾਂ। ਬਿਲਕੁਲ। ਪਰ ਇਸ ਗੱਲ ਦਾ ਧਿਆਨ ਰਹੇ ਕਿ ਦੇਸ਼ ਤੇ ਕਾਲ, ਟਾਈਮ ਐਂਡ ਸਪੇਸ, ਇਹ ਅਕਾਲ ਪੁਰਖ ਦੇ ਕੋਲ ਹੈ ਔਰ ਕਦੋਂ ਕੀ ਹੋਣਾ ਹੈ ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੁੰਦਾ ਹੈ ਔਰ ਵਾਹਿਗੁਰੂ ਹੀ ਡਿਸਾਈਡ ਕਰਦੇ ਨੇ। ਬਿਲਕੁਲ। ਸੋ ਜਦੋਂ ਔਰ ਇਸ ਦਾ ਇੱਕ ਗੱਲ ਦਾ ਧਿਆਨ ਰਹੇ, ਜਦੋਂ ਈਵਨ ਅਸੀਂ 13 ਮਹੀਨੇ ਦੇ ਕਿਸਾਨ ਮੋਰਚੇ ਦੀ ਗੱਲ ਵੀ ਕਰਦੇ ਹਾਂ, ਬੇਸ਼ੱਕ ਅਸੀਂ ਡਾਇਸਪੋਰਾ, ਆਪਣੀ ਸਟਰੈਂਥ, ਬਹੁਤ ਸਾਰੇ ਲੰਗਰ ਔਰ ਜਿਸ ਕਿਸਮ ਦਾ ਸਾਰਾ ਇੱਕ ਪੂਰੀ ਸਿਟੀ ਸਟੇਟ ਉੱਥੇ ਕ੍ਰੀਏਟ ਕਰ ਦਿੱਤੀ ਆਪਣੇ ਲੋਕਾਂ ਨੇ, ਗਰੀਬ ਬੱਚਿਆਂ ਦੇ ਲਈ ਐਜੂਕੇਸ਼ਨ, ਸਟੇਟ ਆਫ ਦਾ ਆਰਟ ਮੈਡੀਕਲ ਫੈਸਿਲਿਟੀਜ਼। ਲੇਕਿਨ ਇਸ ਸਭ ਦੇ ਨਾਲ ਬਹੁਤ ਵੱਡਾ ਜਿਹੜਾ ਪਾਰਟ ਜੁੜਿਆ ਹੋਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਸਵੇਰੇ ਸ਼ਾਮ ਦੀਵਾਨ ਔਰ ਜਿੰਨੇ ਇਤਿਹਾਸਕ ਦਿਨ ਆਉਂਦੇ ਰਹੇ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ, ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ, ਦੂਸਰੇ ਅਖੰਡ ਪਾਠ ਰੱਖ ਕੇ ਭੋਗ, 2 ਵੇਲੇ ਦੀਆਂ ਅਰਦਾਸਾਂ, 4 ਚਫੇਰੇ, ਜਿਹੜਾ ਇੱਕ ਰੂਹਾਨੀ ਮਾਹੌਲ। ਔਰ ਉੱਥੇ ਬੈਠੇ ਇੱਕ ਬਜ਼ੁਰਗ ਨੂੰ ਉਦੋਂ ਅਜੇ ਇਵੇਂ ਲੱਗਦਾ ਸੀ ਕਿ ਭਾਰਤੀ RSS ਦੇ ਗੁੰਡੇ ਜਿਹੜੇ ਨੇ ਉਹ ਅਟੈਕ ਕਰਨ ਵਾਲੇ ਨੇ। ਤੇ ਇੱਕ ਬਜ਼ੁਰਗ ਨੂੰ ਇੱਕ ਯੂਟਿਊਬਰ ਨੇ ਇੰਟਰਵਿਊ ਕਰਦਿਆਂ ਪੁੱਛਿਆ ਸੀ ਕਿ ਵੀ ਤੁਸੀਂ ਕੀ ਸਮਝਦੇ ਹੋ ਕਿ ਭਾਈ ਇਹ ਤੁਸੀਂ ਜਿੱਤੋਗੇ? ਉਹਨੇ ਕਿਹਾ ਜੀ ਇੱਥੇ ਮਹਾਰਾਜ ਦੀ ਕਿਰਪਾ ਹੈ, ਬਾਣੀ ਪੜ੍ਹੀ ਜਾਂਦੀ ਹੈ, ਅਰਦਾਸ ਚੱਤੇ ਪਹਿਰ ਹੁੰਦੀ ਹੈ ਔਰ ਅਸੀਂ ਜਿੱਤਾਂਗੇ ਹੀ ਜਿੱਤਾਂਗੇ। ਸੋ ਇਹ ਇੱਕ ਜਿਹੜਾ ਫੇਥ ਦੇ ਉੱਤੇ ਗੱਲ ਹੁੰਦੀ ਹੈ ਜਦੋਂ, ਤਾਂ ਫਿਰ ਮੈਂ ਸਮਝਦਾ ਹਾਂ ਵੀ ਇਸ ਦੇ ਸਾਹਮਣੇ ਹੋਰ ਕੋਈ ਵੀ ਹਥਿਆਰ ਕਦੇ ਵੀ ਟਿਕ ਨਹੀਂ ਸਕਦਾ। ਔਰ ਇਸ ਗੱਲ ਦਾ ਵੀ ਅਸੀਂ ਹਮੇਸ਼ਾ ਹੁੰਦਾ ਹੈ ਵੀ ਚਲੋ ਇੱਕ ਐਕਟਿਵਿਸਟ ਨੇ, ਇੱਕ ਫਾਈਨੈਂਸ਼ੀਅਲ ਹੈਲਪ ਕਰਨ ਵਾਲੇ ਨੇ, ਇੱਕ ਉਹ ਨੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ, ਸ਼ਹੀਦੀਆਂ ਪਾਈਆਂ। ਪਰ ਜਿਵੇਂ ਕ੍ਰਿਸਚੀਅਨਿਟੀ ਦੇ ਵਿੱਚ ਇੱਕ ਕੋਟ ਹੈ ਕਿ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ, ਕਿ ਜਿਹੜੇ ਭਾਵੇਂ ਕੁਛ ਨਹੀਂ ਕਰ ਰਹੇ, ਇੰਤਜ਼ਾਰ ਕਰ ਰਹੇ ਨੇ ਕਿ ਭਾਈ ਕਦੋਂ ਸਾਡੇ ਤੇ ਰੱਬ ਦੀ ਰਹਿਮਤ ਹੋਏ, ਅਸੀਂ ਕੁਛ ਕਰ ਸਕੀਏ, ਉਹ ਵੀ ਬਰਾਬਰ ਜਿਹੜੇ ਨੇ ਸ਼ਰੀਕ ਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਜਿਹੜੇ 2 ਵੇਲੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਨੇ ਕਿ ਮਹਾਰਾਜ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ, ਪੰਥ ਨੂੰ ਦਰ ਘਰ ਬਖਸ਼ੇ, ਉਹ ਵੀ ਸਾਡੇ ਨਾਲ ਦੇ ਹੀ ਜਿਹੜੇ ਨੇ ਹਮਸਫਰ ਨੇ। ਸੋ ਅਸੀਂ ਵੀਰ ਸੁਰਜੀਤ ਸਿੰਘ ਗਿੱਲ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਵੀ ਅਸੀਂ ਜਦੋਂ 20 ਸਤੰਬਰ 1981 ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਵੀ ਕਿਵੇਂ ਜਦੋਂ ਤੁਸੀਂ ਟਾਈਮ ਕੈਪਸੂਲ ਦੇ ਵਿੱਚ ਵੜ ਜਾਂਦੇ ਹੋ, ਪਿੱਛੇ ਚਲੇ ਜਾਂਦੇ ਹੋ ਲਗਭਗ 40-41 ਸਾਲ ਪਹਿਲਾਂ, ਤੇ ਉਸ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ। ਤੇ ਹੁਣ ਜਦੋਂ ਮੈਂ ਟਾਈਮ ਕੈਪਸੂਲ 'ਚ ਵਾਪਸ ਜਾ ਰਿਹਾ ਅੱਜ 21 ਸਤੰਬਰ ਦਾ ਦਿਨ ਦੇਖ ਕੇ, ਤੇ ਫਿਰ ਉਦੋਂ ਸ਼ਾਇਦ ਮੈਂ 4ਥੀ ਜਾਂ 5ਵੀਂ ਦਾ ਸਟੂਡੈਂਟ ਹੋਵਾਂਗਾ। ਇਹ 8 ਜਾਂ 9 ਸਾਲ ਦੀ ਉਮਰ ਦਾ ਜ਼ਿਕਰ ਹੈ ਜਦੋਂ ਪਹਿਲੀ ਵਾਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਪਣੇ ਪਿਤਾ ਜੀ ਦੇ ਨਾਲ ਮੈਂ ਆਇਆ। ਔਰ ਜ਼ਾਹਰ ਹੈ ਕਿ ਉਦੋਂ ਇਹ ਜਿਹੜਾ ਹੈ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ, ਲੰਗਰ ਛਕਣ ਤੋਂ ਬਾਅਦ ਜਿਹੜੀ ਪਹਿਲੀ ਅਟਰੈਕਸ਼ਨ ਹੁੰਦੀ ਸੀ, ਉਦੋਂ ਹੁਣ ਤਾਂ ਇੰਨਾ ਕੁਛ ਆਲੇ ਦੁਆਲੇ ਪੋਪ ਲੀਲਾ ਬਣਾ ਦਿੱਤੀ ਹੈ ਕਿ ਡਿਸਟਰੈਕਸ਼ਨਸ ਨੇ ਬਹੁਤ ਸਾਰੀਆਂ ਵੀ, ਬਿਲਕੁਲ ਪਲਾਜ਼ੇ ਔਰ ਦੂਸਰਾ ਤੀਸਰਾ। ਲੇਕਿਨ ਇੱਕ ਵੱਡੀ ਚਾਹਨਾ ਹੁੰਦੀ ਸੀ ਕਿ ਤੁਸੀਂ ਕੇਂਦਰੀ ਸਿੱਖ ਅਜਾਇਬ ਘਰ, ਇਹ ਪੰਜਾਬੀ ਦੇ ਵਿੱਚ ਲਿਖਿਆ ਹੁੰਦਾ ਸੀ, ਸ਼ਾਇਦ ਹਿੰਦੀ 'ਚ ਵੀ ਲਿਖਿਆ ਸੀ, ਤੇ ਅੰਗਰੇਜ਼ੀ 'ਚ ਸੈਂਟਰਲ ਸਿੱਖ ਮਿਊਜ਼ੀਅਮ, ਕਿ ਤੁਸੀਂ ਸੈਂਟਰਲ ਸਿੱਖ ਮਿਊਜ਼ੀਅਮ ਜਾਣਾ।
ਹੁਣ ਜ਼ਾਹਰ ਹੈ ਕਿ ਜਦੋਂ ਅਸੀਂ ਵੈਸੇ 6 ਸਾਲ ਤੋਂ ਬਾਅਦ 6 ਜਾਂ 7 ਸਾਲ ਦੇ ਬੱਚੀ ਦੀ ਵਿਵਿਡ ਮੈਮਰੀ ਹੁੰਦੀ ਹੈ। ਮੈਂ ਬਹੁਤ ਵਾਰ 47 ਦੌਰ ਦੇ ਵਿੱਚ ਜਿਹੜੇ ਇਸ ਉਮਰ ਦੇ ਸੀ ਉਹਨਾਂ ਨੇ ਜਦੋਂ ਆਪਣੀਆਂ ਟੈਸਟੀਮਨੀਜ਼ ਦਿੱਤੀਆਂ ਨੇ, ਉਹਨਾਂ ਚੋਂ ਬਹੁਤ ਸਾਰਿਆਂ ਨੂੰ ਅਜੇ ਵੀ ਉਹ ਜਿਹੜੇ ਖੌਫਨਾਕ ਇਮੇਜ ਨੇ ਕਿ ਉਹ ਜਦੋਂ ਨਿਕਲੇ ਕਾਫਲਿਆਂ 'ਚ ਨਿਕਲੇ, ਉਹ ਅਜੇ ਵੀ ਉਹਨਾਂ ਨੂੰ ਬੌਦਰ ਕਰਦੇ ਨੇ, ਕਿਉਂਕਿ ਉਹ ਤੁਹਾਡੀ ਮੈਮਰੀ ਦੇ ਵਿੱਚ ਸ਼ੁਰੂ ਹੋ ਜਾਂਦਾ ਪਾਰਟ। ਕਈਆਂ ਦਾ ਥੋੜਾ ਅਰਲੀ ਵੀ ਹੁੰਦਾ ਹੈ, ਕਈ ਈਵਨ 5 ਜਾਂ 6 ਸਾਲ ਦਾ ਵੀ ਸ਼ਾਇਦ ਰੀਕਲੈਕਟ, ਲੇਕਿਨ 8-9 ਸਾਲ ਤੱਕ ਪਹੁੰਚਦੇ ਆ ਤਾਂ ਤੁਸੀਂ ਵਿਵਿਡ ਤੁਹਾਡੀ ਮੈਮਰੀ ਬਚਪਨ 'ਚ ਤੁਸੀਂ ਆਪਣਾ ਘਰ ਆਲਾ ਦੁਆਲਾ ਬਹੁਤ ਕੁਝ ਨੂੰ ਜਿਹੜਾ ਹੈ ਰੀਕਲੈਕਟ ਕਰ ਸਕਦੇ ਹੋ। ਸੋ ਬਹੁਤ ਸਾਰਾ ਉਸ ਪੀਰੀਅਡ 'ਚ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਪਿਕਚਰਸ ਜਿਹੜੀਆਂ ਅੱਜ ਵੀ ਨੇ, ਬਹੁਤ ਸਾਰੀਆਂ ਬਾਅਦ 'ਚ ਜੂਨ 84 ਦੇ ਹਮਲੇ ਵੇਲੇ ਡਿਸਟਰੋਏ ਵੀ ਹੋਈਆਂ। ਬਹੁਤ ਕੁਝ ਹੁਣ ਤਾਂ ਜਿਹੜਾ ਕੋਈ ਅਕਾਲੀ ਲੀਡਰ ਇੱਧਰੋਂ ਉੱਧਰੋਂ ਪ੍ਰਭਾਵ ਰੱਖਦਾ ਹੈ, ਸ਼੍ਰੋਮਣੀ ਕਮੇਟੀ ਉਹਦੀ ਵੀ ਫੋਟੋ ਲਾ ਦਿੰਦੀ ਹੈ। ਪਿਛਲੇ ਦਿਨਾਂ 'ਚ ਤੋਤਾ ਸਿੰਘ ਦੀ ਲਾਈ, ਕਿਸੇ ਹੋਰ ਦੇ, ਹੁਣ ਤਾਂ ਉਹਨਾਂ ਨੇ ਉਹਨੂੰ ਇੱਕ ਐਵੇਂ ਉਹ ਜਿਵੇਂ ਕਿਸੇ ਘਰ ਦਾ ਡਰਾਇੰਗ ਰੂਮ ਹੁੰਦਾ ਐਵੇਂ ਬਣਾਉਂਦੇ ਚਲੇ ਜਾਂਦੇ ਨੇ। ਲੇਕਿਨ ਉਸ ਪੀਰੀਅਡ 'ਚ ਇਤਿਹਾਸਕ ਅਹਿਮੀਅਤ ਵਾਲੀਆਂ 18ਵੀਂ ਸਦੀ ਦੀ ਸਾਡੀ ਇਤਿਹਾਸ ਨਾਲ ਸੰਬੰਧਿਤ ਜਾਂ ਦੂਜੇ, ਲੇਕਿਨ ਇੱਕ ਪਿਕਚਰ ਵੱਡੇ ਸਾਈਜ਼ ਦੀ ਜਿਹਦੇ ਅੱਗੇ ਜਾ ਕੇ ਮੈਨੂੰ ਲੱਗਦਾ ਵੀ ਮੈਂ ਸਭ ਤੋਂ ਜ਼ਿਆਦਾ ਵਕਤ ਖਲੋਤਾ ਵੀ ਰਿਹਾ, ਉਸ ਇਬਾਰਤ ਨੂੰ ਵੀ ਥੱਲੇ ਪੜ੍ਹਿਆ ਗੁਰਮੁਖੀ ਦੇ ਵਿੱਚ ਪੰਜਾਬੀ 'ਚ ਲਿਖੀ ਹੋਈ, ਔਰ ਉਹ ਪਿਕਚਰ ਅੱਜ ਵੀ ਮੇਰੇ ਮਨ ਦੇ ਵਿੱਚ ਉਵੇਂ ਹੀ ਉਕਰੀ ਹੋਈ ਹੈ। ਉਹ ਸੀ ਕਾਕਾ ਇੰਦਰਜੀਤ ਸਿੰਘ ਕਰਨਾਲ, ਇਹ ਉਸ ਦੇ ਥੱਲੇ ਲਿਖਿਆ ਹੋਇਆ ਸੀ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਆਲਮੋਸਟ 21 ਸਤੰਬਰ 1960 ਨਾਲ ਉਸ ਘਟਨਾ ਦਾ ਸੰਬੰਧ ਸੀ। ਇਹ ਉਹ ਪੀਰੀਅਡ ਸੀ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਦੀ ਹਕੂਮਤ ਸੀ। ਪੰਜਾਬੀ ਜ਼ਬਾਨ ਨੂੰ ਮਾਨਤਾ ਦਿਵਾਉਣ ਲਈ ਜਾਂ ਪੰਜਾਬੀ ਜ਼ਬਾਨ ਵੀ ਜਿਹੜੀ ਹੈ ਉਹ ਮਾਂ ਬੋਲੀ ਪੰਜਾਬੀ ਰਾਣੀ ਬਣੇ, ਰਾਜ ਭਾਸ਼ਾ ਬਣੇ, ਗੋਲੀ ਨਾ ਰਹੇ, ਨੌਕਰਾਣੀ ਨਾ ਰਹੇ। ਵੱਡਾ ਮੋਰਚਾ ਲੇਟ 50s ਦੇ ਵਿੱਚ ਹੀ ਸ਼ੁਰੂ ਹੋਇਆ ਸੀ, 55-56 ਤੋਂ ਚੱਲ ਰਿਹਾ ਸੀ, ਕਿਉਂਕਿ ਭਾਰਤ ਦੇ ਵਿੱਚ ਲਿੰਗੁਇਸਟਿਕ ਕਮਿਸ਼ਨ ਬਣਾ ਕੇ ਉਹਨਾਂ ਨੇ ਜਿਹੜਾ ਪ੍ਰੋਮਿਸ ਕਾਂਗਰਸ ਨੇ 1930 'ਚ ਕੀਤਾ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਸੂਬਿਆਂ ਦੀ ਜਿਹੜੀ ਰੀਆਰਗੇਨਾਈਜੇਸ਼ਨ ਹੈ ਉਹ ਜ਼ਬਾਨ ਦੇ ਆਧਾਰ ਤੇ ਹੋਏਗੀ, ਮਾਂ ਬੋਲੀ ਦੇ ਆਧਾਰ ਤੇ ਹੋਏਗੀ। ਸੋ ਸੂਬੇ 1955-56 'ਚ ਉਹ ਕਮਿਸ਼ਨ ਹੋਣ ਦੇ ਵਿੱਚ ਆਉਂਦਾ ਹੈ। ਉਸ ਤੋਂ ਪਹਿਲਾਂ ਇੱਕ ਉਸ ਵੇਲੇ ਦੇ ਆਂਧਰਾ ਪ੍ਰਦੇਸ਼, ਅੱਜ ਦੇ ਤੇਲੰਗਾਨਾ ਦਾ ਇੱਕ ਰੋਮੇਲ ਨਾਂ ਦਾ ਬੰਦਾ, ਜਿਹਨੇ ਜਿਹੜਾ ਆਪਣੀ ਜ਼ਬਾਨ ਦੇ ਲਈ ਤੇਲਗੂ ਲਈ ਸੂਬਾ ਬਣਾਉਣ ਦੇ ਨਾਂ ਥੱਲੇ ਮਰਨ ਵਰਤ ਰੱਖ ਕੇ ਉਹਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਬੜੇ ਦੰਗੇ ਭੜਕੇ ਸੀ ਔਰ ਨਤੀਜੇ ਦੇ ਤੌਰ ਤੇ ਨਹਿਰੂ ਨੇ ਕਮਿਸ਼ਨ ਬਣਾਇਆ ਔਰ ਸੂਬੇ ਜ਼ਬਾਨ ਤੇ ਆਧਾਰਿਤ ਬਣ ਰਹੇ ਸੀ ਧੜਾ ਧੜ, ਔਰ ਜਿਹੜੇ ਮੇਨ ਪ੍ਰੋਵਿੰਸ ਸੀ ਟੁੱਟ ਰਹੇ ਸੀ। ਇਹ ਉਹੀ ਪੀਰੀਅਡ ਸੀ ਕਿ ਤਾਮਿਲ ਤੇ ਆਧਾਰਿਤ ਤਮਿਲਨਾਡੂ, ਤੇਲਗੂ ਦੇ ਲਈ ਫਿਰ ਆਂਧਰਾ ਪ੍ਰਦੇਸ਼ ਜਿਹੜਾ ਹੈਦਰਾਬਾਦ ਸਟੇਟ 'ਚੋਂ ਕਾਰਵ ਆਊਟ ਕੀਤਾ ਗਿਆ, ਮਲਿਆਲਮ ਜ਼ਬਾਨ ਦੇ ਲਈ ਕੇਰਲਾ, ਔਰ ਇਸੇ ਤਰ੍ਹਾਂ ਕੰਨੜ ਜ਼ਬਾਨ ਜਿਹੜੀ ਹੈ ਉਸ ਤੇ ਆਧਾਰਿਤ ਉਸ ਵੇਲੇ ਦੀ ਮੈਸੂਰ ਸਟੇਟ ਜਿਹੜੀ ਕਿ ਕਰਨਾਟਕਾ ਦੇ ਰੂਪ ਦੇ ਵਿੱਚ ਅੱਜ ਉਹਨਾਂ ਦੀ ਲੈਂਗੁਏਜ ਕੰਨੜ ਹੈ, ਇਹ ਸੂਬੇ ਬਣ ਰਹੇ ਸੀ। ਇਸੇ ਤਰ੍ਹਾਂ ਉਸ ਵੇਲੇ ਦਾ ਮੁੰਬਈ ਪ੍ਰੋਵਿੰਸ ਜਾਂ ਬੰਬਈ ਉਦੋਂ ਕਹਿੰਦੇ ਸੀ, ਉਸ 'ਚੋਂ 2 ਸੂਬੇ ਨਿਕਲੇ ਸੀ, ਮਹਾਰਾਸ਼ਟਰ ਔਰ ਗੁਜਰਾਤ। ਸੋ ਗੁਜਰਾਤੀ ਲਈ ਜ਼ਬਾਨ ਲਈ ਗੁਜਰਾਤ ਦਾ ਸੂਬਾ ਜਿੱਥੇ ਗੁਜਰਾਤੀ ਨੇ ਸਟੇਟ ਲੈਂਗੁਏਜ ਹੋਣਾ ਸੀ, ਮਹਾਰਾਸ਼ਟਰ ਦੇ ਵਿੱਚ ਮਰਾਠੀ ਨੇ ਹੋਣਾ ਸੀ। ਔਰ ਉਦੋਂ ਵੀ ਹਾਲਾਂਕਿ ਇਹ 2 ਸੂਬੇ ਪੀਸਫੁਲੀ ਬਣ ਗਏ ਸੀ, ਲੇਕਿਨ ਬੰਬਈ ਨੂੰ ਲੈ ਕੇ ਝਗੜਾ ਸੀ, ਕਿਉਂਕਿ ਬੰਬਈ ਦੇ ਵਿੱਚ ਆਲਮੋਸਟ 90% ਦੀ ਪ੍ਰਾਪਰਟੀ ਜਿਹੜੀ ਹੈ ਗੁਜਰਾਤੀਆਂ ਦੀ ਸੀ। ਔਰ ਇਹੀ ਪੀਰੀਅਡ ਸੀ ਕਿ ਜਦੋਂ ਅਸੀਂ ਸ਼ਿਵ ਸੈਨਾ ਬਾਲ ਠਾਕਰੇ ਦਾ ਜਨਮ ਦੇਖਦੇ ਹਾਂ, ਉਸ ਦੇ ਨਾਲ ਹੀ ਹੋਇਆ। ਉਹਨੇ ਕਿਹਾ ਵੀ ਇੱਥੇ ਗੁਜਰਾਤੀ 100% ਉਹਨਾਂ ਦੀ ਪ੍ਰਾਪਰਟੀ ਹੋਏ ਜਾਂ ਕੋਈ ਹੋਏ, ਇਹ ਸਾਡੀ ਰਾਜਧਾਨੀ ਹੈ ਤਾਂ ਸਾਡੀ ਰਹੇਗੀ। ਔਰ ਉਹਨਾਂ ਨੇ ਪੂਰੀ ਵਾਇਲੈਂਸ ਦੇ ਜ਼ੋਰ ਨਾਲ ਬੰਬਈ, ਮਹਾਰਾਸ਼ਟਰ ਨੇ ਫਿਰ ਆਪਣਾ ਹੀ ਹਿੱਸਾ ਬਣਾਈ ਔਰ ਉਹਨਾਂ ਦੀ ਰਾਜਧਾਨੀ ਵੀ ਹੈ। ਇਵੇਂ ਇਹ ਸੂਬੇ ਜਿਹੜੇ ਨੇ ਤੇਜ਼ੀ ਨਾਲ ਬਣ ਰਹੇ ਸੀ। ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਹੀ, ਕਿਉਂਕਿ ਪੰਜਾਬੀ ਜ਼ਬਾਨ ਦੇ ਲਈ ਮੰਗ ਹੋ ਰਹੀ ਸੀ ਕਿ ਭਾਈ ਤੁਸੀਂ ਸਿੱਖ ਸੂਬਾ ਤਾਂ ਦਿੱਤਾ ਨਹੀਂ, ਤੁਸੀਂ ਕਨਸਟੀਟਿਊਸ਼ਨ 'ਚ ਬਿਟਰੇ ਕੀਤਾ ਹੈ ਸਾਡੇ ਨਾਲ, ਜੋ ਤੁਸੀਂ 47 ਤੋਂ ਪਹਿਲਾਂ ਪ੍ਰੋਮਿਸ ਕੀਤਾ ਸੀ। ਨਹਿਰੂ ਨੇ ਵੀ ਕਿਹਾ ਸੀ ਕਿ ਜੀ ਮੈਨੂੰ ਕੋਈ ਇਤਰਾਜ਼ ਨਹੀਂ ਕਿ ਭਾਰਤ ਦੇ ਉੱਤਰ 'ਚ ਇੱਕ ਸੂਬਾ, ਸੋ ਦੈਟ ਸਿੱਖਸ ਮੇ ਆਲਸੋ ਬੀ ਏਬਲ ਟੂ ਐਕਸਪੀਰੀਅੰਸ ਦਾ ਗਲੋ ਆਫ ਫਰੀडम। ਉਹ ਸਾਰੇ ਤਾਂ ਜਿਹੜੇ ਨੇ ਉਹ ਉਹਨਾਂ ਦੇ ਵਾਅਦੇ
ਜਿਹੜੇ ਨੇ ਉਹ ਬੇਵਫਾਈ ਨੂੰ ਪਾ ਚੁੱਕੇ ਸੀ। ਜੀ ਲੇਕਿਨ ਇਹ ਆਸ ਸੀ ਸਿੱਖਾਂ ਨੂੰ ਕਿ ਭਾਈ ਜਿੱਥੇ ਸਾਰੀਆਂ ਜ਼ਬਾਨਾਂ ਤੇ ਆਧਾਰਿਤ ਬਣ ਰਹੇ ਨੇ, ਚਲੋ ਸਿੱਖ ਸੂਬਾ ਛੱਡੋ, ਇਹ ਪੰਜਾਬ ਦੇ ਵਿੱਚ ਜਿਹੜਾ ਹੈ ਇਸ ਦੀ ਜ਼ਬਾਨ ਹੀ ਰਾਜ ਭਾਸ਼ਾ ਪੰਜਾਬੀ ਹੋਏ। ਔਰ ਜਦੋਂ ਉਸ ਕਮਿਸ਼ਨ ਦੇ ਸਾਹਮਣੇ ਵੀ ਕੇਸ ਗਿਆ, ਔਰ ਇਹ ਉਹੀ ਪੀਰੀਅਡ ਸੀ ਕਿਉਂਕਿ 1951 ਦੇ ਵਿੱਚ ਆਲਰੇਡੀ, ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਆ ਜਲੰਧਰ ਬੇਸ ਜਿੰਨੀ ਫਿਰਕੂ ਆਰੀਆ ਸਮਾਜੀ ਹਿੰਦੂ ਅਖਬਾਰ ਸਨ, ਜਿਨ੍ਹਾਂ ਦੇ ਵਿੱਚ ਪੰਜਾਬ ਕੇਸਰੀ, ਹਿੰਦ ਸਮਾਚਾਰ, ਵੀਰ ਪ੍ਰਤਾਪ, ਮਿਲਾਪ, ਇਹਨਾਂ ਦੇ ਸਾਰੇ ਮਾਲਕ ਯਸ਼, ਰਣਬੀਰ ਔਰ ਵਰਿੰਦਰ ਔਰ ਲਾਲਾ ਜਗ ਸਭ ਆਰੀਆ ਸਮਾਜੀ। ਸੋ ਇਹਨਾਂ ਨੇ 1951 ਦੇ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਸੀ ਕਿ ਜੀ ਪੰਜਾਬ ਦਾ ਹਿੰਦੂ ਜਿਹੜਾ ਹੈ ਉਹ ਆਪਣੀ ਬੋਲੀ ਹਿੰਦੀ ਲਿਖਾਏ। ਸੋ ਉਹ ਆਲਰੇਡੀ ਪੰਜਾਬ ਦੇ ਵਿੱਚ ਇੱਕ ਵਿਸ਼ਿਅਸ, ਇੱਕ ਜ਼ਹਿਰੀਲਾ ਮਾਹੌਲ ਇਹਨਾਂ ਨੇ ਸਿਰਜਿਆ ਹੋਇਆ ਸੀ। ਪਰ ਇੱਕ ਲੋਕਾਂ ਦੇ ਵਿੱਚ ਜ਼ਹਿਰੀਲਾਪਨ ਹੋਣਾ ਹੋਰ ਹੁੰਦਾ, ਇੱਕ ਜਿਹਨਾਂ ਦੇ ਕੋਲ ਅਥਾਰਟੀ ਹੁੰਦੀ ਹੈ, ਉਹ ਜਦੋਂ ਕਿਸੇ ਚੀਜ਼ ਬਾਰੇ ਫੈਸਲਾ ਕਰਦੇ ਨੇ। ਔਰ ਜਦੋਂ ਲਿੰਗੁਇਸਟਿਕ ਕਮਿਸ਼ਨ ਦੇ ਸਾਹਮਣੇ ਇਹ ਕੇਸ ਗਿਆ ਤੇ ਉਹਨੇ ਪੰਜਾਬੀ ਨੂੰ ਇੱਕ ਜ਼ਬਾਨ ਦਾ ਰੁਤਬਾ ਦੇਣ ਤੋਂ ਹੀ ਜਾਂ ਪੰਜਾਬੀ ਜ਼ਬਾਨ ਦੇ ਲਈ ਸੂਬਾ ਕ੍ਰੀਏਟ ਕਰਨ ਤੋਂ ਨਾ ਕਰ ਦਿੱਤੀ। ਔਰ ਜਿਹੜੀ ਇਹ ਦਲੀਲ ਆਰੀਆ ਸਮਾਜੀਆਂ ਵੱਲੋਂ ਜਾਂ ਬਹੁਤੇ ਜਿਹੜੇ ਦਿੱਲੀ ਦੇ ਵਿੱਚ ਵੀ ਬੈਠੇ ਸੀ ਇਹਨਾਂ ਦੇ ਆਕਾ, ਉਹਨਾਂ ਵੱਲੋਂ ਦਿੱਤੀ ਗਈ ਕਿ ਪੰਜਾਬੀ ਇਹ ਕੋਈ ਭਾਸ਼ਾ ਹੈ, ਇਹ ਤਾਂ ਗंवारों की ਜ਼ਬਾਨ ਹੈ। ਕਿ ਵੀ ਇਹ ਗंवार ਜਿਹੜੇ ਨੇ ਖੇਤੀਬਾੜੀ ਕਰਨ ਵਾਲੇ ਦੂਜੇ ਤੀਜੇ, ਇਹ ਤਾਂ ਕੁਆਲੀਫਾਈ ਨਹੀਂ ਕਰਦੀ ਜ਼ਬਾਨ ਲਈ, ਸੂਬਾ ਕਿੱਥੋਂ ਬਣਾ ਦਈਏ, ਇਹ ਤਾਂ ਕੋਈ ਜ਼ਬਾਨ ਹੀ ਨਹੀਂ ਹੈ। ਹੁਣ ਇਹ ਉਹ ਪੀਰੀਅਡ ਸੀ ਕਿ ਜਦੋਂ ਇਹ ਵੀ ਇਸ ਲੈਵਲ ਤੇ ਇਨਜਸਟਿਸ ਹੋਇਆ। ਔਰ ਖਾਸ ਤੌਰ ਤੇ ਕਿਉਂਕਿ ਸਾਡੇ ਇਸ ਪ੍ਰੋਗਰਾਮ ਨਾਲ ਯੰਗਰ ਜਨਰੇਸ਼ਨ ਵੀ ਵੱਡੀ ਗਿਣਤੀ 'ਚ ਜੁੜਦੀ ਹੈ, ਉਹਨਾਂ ਦੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਖਾਲਿਸਤਾਨ ਦਾ ਲਫ਼ਜ਼ ਆਲ ਆਫ ਏ ਸਡਨ ਕੋਈ 7ਵੇਂ ਅਸਮਾਨ ਤੋਂ ਨਹੀਂ ਆ ਕੇ ਥੱਲੇ ਡਿੱਗਿਆ, ਕਿ ਇਹ ਕਿਉਂ ਜਿਹੀ ਸਾਡੀ ਜਰਨੀ ਰਹੀ ਹੈ 47 ਤੋਂ ਬਾਅਦ। ਇੱਕ ਤਾਂ ਬੇਵਫਾਈਆਂ, ਧੋਖੇ ਦੀ ਕਹਾਣੀ ਹੈ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਹੀ, ਜਿੱਥੇ ਕਿ ਸਿੱਖ ਧਰਮ ਨੂੰ ਇੱਕ ਅੱਡ ਧਰਮ ਵਜੋਂ ਹੀ ਮਾਨਤਾ ਦੇਣ ਤੋਂ ਇਨਕਾਰ ਕੀਤਾ। ਪਰ ਪੰਜਾਬ ਨਾਲ ਸੰਬੰਧਿਤ ਹਰ ਚੀਜ਼ ਕਿਵੇਂ ਉਹਨਾਂ ਨੇ ਸਿਸਟਮੈਟਿਕਲੀ ਲੁੱਟੀ, ਕਿਵੇਂ ਉਹਨਾਂ ਨੇ ਪੰਜਾਬ ਦੇ ਰੀਸੋਰਸ, ਇੱਕੋ ਇੱਕ ਸਾਡੀ ਕੁਦਰਤੀ ਦੌਲਤ ਲੁੱਟੀ, ਉਸ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਪਰ ਅੱਜ ਅਸੀਂ ਜ਼ਬਾਨ ਦੀ ਗੱਲ ਕਰ ਰਹੇ ਹਾਂ। ਜ਼ਬਾਨ ਦਾ ਕੋਈ ਮਜ਼ਹਬ ਨਹੀਂ ਹੁੰਦਾ। ਔਰ ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਣ ਜਿਹੜੀ ਹੈ ਉਹ ਬੰਗਾਲੀ ਨੇ। ਹਾਲਾਂਕਿ ਪਾਕਿਸਤਾਨ ਦਾ ਕਾਨਸੈਪਟ ਬੰਗਾਲੀ ਮੁਸਲਮਾਨਾਂ ਨੇ ਦਿੱਤਾ। ਸਭ ਤੋਂ ਪਹਿਲਾਂ ਬੰਗਾਲ ਮੁਸਲਿਮ ਲੀਗ ਨੇ, ਪੰਜਾਬ ਦੇ ਵਿੱਚ ਤਾਂ ਮੁਸਲਿਮ ਲੀਗ ਦਾ ਆਧਾਰ ਬਹੁਤ ਕਮਜ਼ੋਰ ਸੀ, ਤਾਂ ਬਹੁਤ ਬਾਅਦ 'ਚ ਜਾ ਕੇ ਪੰਜਾਬ ਯੂਨੀਅਨਿਸਟ ਪਾਰਟੀ ਸੀ, ਸਰ ਸਿਕੰਦਰ ਹਯਾਤ ਖਾਨ, ਬਾਅਦ ਦੇ ਵਿੱਚ ਖਿਜਰ ਹਯਾਤ ਖਾਨ ਟਿਵਾਣਾ। ਲੇਕਿਨ ਉਹੀ ਬੰਗਾਲੀ ਮੁਸਲਮਾਨ ਜਿਹੜਾ ਮਜ਼ਹਬ ਦੇ ਨਾਂ ਦੇ ਉੱਤੇ ਬੜਾ ਕਲੀਅਰ ਸੀ ਕਿ ਭਾਈ ਅਸੀਂ ਇਹ ਹਿੰਦੂਆਂ ਦੀ ਜਿਹੜੀ ਹੈ ਡੋਮੀਨੈਂਸ ਥੱਲੇ ਨਹੀਂ ਰਹਿਣਾ। ਲੇਕਿਨ ਪੋਸਟ 47 ਜਦੋਂ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਦਾ ਇਸ਼ੂ ਆਇਆ, ਤੇ ਕਿਉਂਕਿ ਪੂਰੇ ਪਾਕਿਸਤਾਨ 'ਚ ਬੰਗਾਲੀਆਂ ਦੀ ਸਲਾਈਟ ਜਿਹੀ ਮੈਜੋਰਿਟੀ ਬਣਦੀ ਸੀ, ਲੇਕਿਨ ਜ਼ਬਾਨ ਉਹ ਨਾਫਿਜ਼ ਕੀਤੀ ਗਈ ਐਜ਼ ਏ ਨੈਸ਼ਨਲ ਲੈਂਗੁਏਜ ਪਾਕਿਸਤਾਨ ਦੀ ਉਰਦੂ, ਜਿਹੜੀ ਪਾਕਿਸਤਾਨ ਦੇ 2% ਤੋਂ ਵੀ ਘੱਟ ਲੋਕ ਬੋਲਦੇ ਸੀ। ਮੋਸਟਲੀ ਜਿਹੜੇ ਲੋਕ ਯੂਪੀ, ਬਿਹਾਰ ਤੋਂ ਹਿਜਰਤ ਕਰਕੇ ਗਏ, ਜਿਨ੍ਹਾਂ ਨੂੰ ਮੁਹਾਜਰ ਕਹਿੰਦੇ ਨੇ, ਉਹਨਾਂ ਦੀ ਜ਼ਬਾਨ ਹੀ ਸੀ। ਸੋ ਜਿਹੜਾ ਪਹਿਲਾ ਬੀਜ ਬੀਜਿਆ ਗਿਆ ਆਪਸੀ, ਬੇਸ਼ੱਕ ਬਾਅਦ ਦੇ ਵਿੱਚ ਇੰਡੀਅਨ ਸਟੇਟ ਨੇ ਕੀ ਰੋਲ ਅਦਾ ਕੀਤਾ ਜਾਂ ਪਾਕਿਸਤਾਨੀ ਫੌਜ ਦੀ ਕਿੱਥੇ ਗਲਤੀ ਹੋਈ, ਇਹ ਇੱਕ ਵੱਖਰੀ ਡਿਬੇਟ ਹੈ। ਲੇਕਿਨ ਬੰਗਾਲੀ ਨੇ ਇਹ ਕਬੂਲ ਨਹੀਂ ਕੀਤਾ ਕਿ ਉਹ ਆਪਣੀ ਬੋਲੀ ਜਿਹੜੀ ਹੈ ਉਸ ਦੇ ਉੱਤੇ ਕੋਈ ਸਮਝੌਤਾ ਕਰੇ। ਔਰ ਇਵੈਂਚੁਅਲੀ ਜਿਹੜਾ ਹੈ ਜਦੋਂ ਬੰਗਲਾਦੇਸ਼ ਬਣਦਾ, ਉਹਨਾਂ ਨੇ ਈਵਨ ਆਪਣੇ ਮੁਲਕ ਦਾ ਨਾਮ ਵੀ ਆਪਣੀ ਜ਼ਬਾਨ ਤੇ ਆਧਾਰਿਤ ਰੱਖਿਆ, ਬੰਗਲਾ, ਇਹ ਉਹਨਾਂ ਦੀ ਜ਼ਬਾਨ ਹੈ। ਸੋ ਇਹ ਇੱਕ ਆਪਣੇ ਆਪ 'ਚ ਇਹ ਗੱਲ ਦੱਸਦੀ ਹੈ ਕਿ ਕਿੱਥੇ 47 ਤੋਂ 71 ਤੱਕ ਪਹੁੰਚਦੇ ਆ ਤੁਸੀਂ ਕਿੰਨੇ ਕੁ ਵਰੇ ਬਣਦੇ ਨੇ, ਕਿ ਵੀ ਕਿਵੇਂ ਇੱਕ ਉਹ ਕੌਮ ਜਿਹੜੀ ਕਿ ਮੁਲਕ ਆਪਣਾ ਅੱਡ ਬਣਾਉਣ ਦੇ ਲਈ ਸਭ ਤੋਂ ਫਰੰਟ ਲਾਈਨ 'ਚ ਸੀ, ਜਦੋਂ ਜ਼ਬਾਨ ਦਾ ਇਸ਼ੂ ਆਇਆ ਉਹ ਕਿੱਥੇ ਜਾ ਕੇ ਖਲੋਗੇ। ਲੇਕਿਨ ਹੁਣ ਇਸ ਦੇ ਉਲਟ ਤੁਸੀਂ ਪੰਜਾਬ ਦੇ ਸਾਡੇ ਹਿੰਦੂ ਭਰਾਵਾਂ ਭੈਣਾਂ ਦਾ ਵਰਤਾਰਾ ਦੇਖੋ ਕਿ ਉਹ ਸਭ ਤੋਂ ਪਹਿਲਾਂ ਉਹ ਵਿਦਿਨ 4 ਇਅਰਸ 47 ਦੇ ਵਿੱਚ ਦੇਸ਼ ਵੰਡ ਹੁੰਦੀ ਹੈ, 1951 ਦੇ ਵਿੱਚ ਪਹਿਲੀ ਮਰਦਮਸ਼ੁਮਾਰੀ ਹੁੰਦੀ ਹੈ, 4 ਸਾਲ ਬਾਅਦ ਉਹ ਖਲੋ ਜਾਂਦੇ ਨੇ ਜੀ ਕਿ ਸਾਡੀ ਜ਼ਬਾਨ ਜਿਹੜੀ ਹੈ ਉਹ ਤਾਂ ਹਿੰਦੀ ਹੈ, ਔਰ ਉਹ ਪੰਜਾਬੀ ਬੋਲ ਕੇ ਹਿੰਦੀ ਆਪਣੀ ਮਾਂ ਬੋਲੀ। ਸੋ ਜਿਹੜੀਆਂ ਇਸ ਸਮੱਸਿਆ ਦੀਆਂ ਜੜ੍ਹਾਂ ਨੇ, ਕਈ ਆਮ ਲੋਕ ਵੀ ਪੁੱਛਣਗੇ ਜੀ ਮਸਲਾ ਕੀ ਹੈ, ਕਿਵੇਂ ਇਹ ਹੱਲ ਹੋਏ, ਕੀ ਹੋਏ।
ਨਹੀਂ, ਸੋ ਇਹ ਸਮਝਣ ਦੀ ਲੋੜ ਹੈ ਕਿ ਬੇਸਿਕ ਇਹ ਜੇ ਪੰਜਾਬ ਦੇ ਇਹਨਾਂ ਸਾਡੇ ਹਿੰਦੂ ਭੈਣਾਂ ਭਰਾਵਾਂ ਦੇ ਰੋਲ ਨੂੰ ਦੇਖਣਾ ਹੋਏ, ਔਰ ਇਹ ਨਹੀਂ ਵੀ ਪੋਸਟ 47 ਉਸ ਤੋਂ ਪਹਿਲਾਂ ਵੀ 19ਵੀਂ ਸਦੀ 'ਚ ਆਰੀਆ ਸਮਾਜ ਜਿਹੜਾ ਦਇਆਨੰਦ ਗੁਜਰਾਤ ਦੇ ਵਿੱਚ ਜੰਮਦਾ, ਉਹਨੂੰ ਕਿਤੇ ਕੋਈ ਪੁੱਛਦਾ ਨਹੀਂ ਹੈ। ਗੁਜਰਾਤ 'ਚ ਅੱਜ ਵੀ ਆਰੀਆ ਸਮਾਜ ਦਾ ਕੋਈ ਬੇਸ ਨਹੀਂ ਹੈ, ਪਰ ਉਹਨਾਂ ਦੀਆਂ ਜੜ੍ਹਾਂ ਆ ਕੇ ਲਹਿੰਦੇ ਪੰਜਾਬ ਦੇ ਵਿੱਚ ਹੀ ਲੱਗੀਆਂ। ਆਰੀਆ ਸਮਾਜ ਨੇ ਕਿੰਨਾ ਫਿਰ ਗੰਦ ਪਾਇਆ, ਕਿੰਨੀ ਨਫ਼ਰਤ ਫੈਲਾਈ, ਜਿਸ ਦੇ ਜਵਾਬ ਦੇ ਵਿੱਚ ਫਿਰ ਸਿੰਘ ਸਭਾ ਮੂਵਮੈਂਟ ਔਰ ਦੂਸਰੀਆਂ ਮੂਵਮੈਂਟਸ ਬਾਅਦ ਦੇ ਵਿੱਚ ਆਉਂਦੀਆਂ ਨੇ। ਸੋ ਇਸ ਸਾਰੇ ਦੇ ਚੱਲਦਿਆਂ 1956-57 ਤੱਕ ਪਹੁੰਚਦਿਆਂ ਪੰਜਾਬੀ ਸੂਬਾ ਹਾਸਲ ਕਰਨ ਦੇ ਲਈ ਵੱਡਾ ਮੋਰਚਾ ਅਕਾਲੀ ਦਲ ਵੱਲੋਂ ਲਾਇਆ ਗਿਆ। 57,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਇਹ ਉਹ ਪੀਰੀਅਡ ਸੀ ਕਿ ਬੜੀ ਰਿਪਰੈਸਿਵ ਜਿਹੜੀ ਲਹਿਰ ਹੈ ਸਟੇਟ ਵੱਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ। ਇਹ ਸੀ ਕਿ ਵੀ ਇਹ ਨਾਰਾ ਕੋਈ ਲਾ ਹੀ ਨਹੀਂ ਸਕਦਾ। ਅੱਜ ਬਹੁਤਿਆਂ ਨੂੰ ਲੱਗਦਾ ਨਾ ਵੀ ਉੱਥੇ ਪੰਜਾਬ ਤਾਂ ਕੋਈ ਖਾਲਿਸਤਾਨ ਨਹੀਂ ਕਹਿੰਦਾ। ਇੱਕ ਜ਼ਮਾਨਾ ਸੀ ਇਸੇ ਹੀ ਮੁਲਕ ਦੇ ਵਿੱਚ ਕਿ ਪੰਜਾਬੀ ਜ਼ੁਬਾਨ ਦਾ ਨਾਂ ਲੈਣਾ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਕਿ ਸਾਡੀ ਜ਼ੁਬਾਨ ਤੇ ਆਧਾਰਿਤ, ਇਹ ਵੀ ਕ੍ਰਾਈਮ ਸੀ, ਇਹ ਵੀ ਦੇਸ਼ ਧਰੋਹ ਸੀ। ਔਰ ਇਸ ਦੇ ਉੱਤੇ 57,000 ਗ੍ਰਿਫਤਾਰੀ ਹੋਈ ਸੀਗੀ। ਔਰ ਹੁਣ ਮੈਂ ਉਹ 21 ਸਤੰਬਰ ਵੱਲ ਜਾਵਾਂ ਕਿ ਭਾਈ ਉਹ ਪਿਕਚਰ ਜਿਹੜੀ ਕਿ ਇੱਕ ਚੌਥੀ ਪੰਜਵੀਂ ਦੇ ਬੱਚੇ ਦੇ ਦਿਮਾਗ ਦੇ ਵਿੱਚ ਅੱਜ ਤੱਕ ਵੀ ਜਿਹੜੀ ਹੈ ਉਹ ਮੌਜੂਦ ਹੈ। ਉਹ ਸੀ ਕਿ ਇੱਕ 10 ਸਾਲ ਦਾ ਬੱਚਾ ਜਿਹੜਾ ਲਗਭਗ ਉਸੇ ਤਰ੍ਹਾਂ ਹੀ ਪੰਜਵੀਂ ਛੇਵੀਂ ਦਾ ਵਿਦਿਆਰਥੀ ਸੀ, ਉਹ ਭੁਪਿੰਦਰਾ ਹਾਈ ਸਕੂਲ ਮੋਗਾ ਦਾ 5ਵੀਂ ਕਲਾਸ ਦਾ ਸਟੂਡੈਂਟ ਸੀ। ਔਰ ਛੁੱਟੀਆਂ ਦੇ ਵਿੱਚ ਕਿਉਂਕਿ ਜ਼ਾਹਰ ਹੈ ਕਿ ਇਹਨਾਂ ਦਿਨਾਂ 'ਚ ਉਹ ਆਪਣੇ ਨਾਨਕਿਆਂ ਦੇ ਆਇਆ ਹੋਇਆ ਸੀ ਕਰਨਾਲ ਦੇ ਵਿੱਚ। ਔਰ ਕਿਉਂਕਿ ਇਹ ਜੋਸ਼ੋ ਖਰੋਸ਼ ਜਦੋਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ ਔਰ ਐਲਡਰਸ ਇੱਕ ਪਾਸੇ ਤੁਰਦੇ ਨੇ, ਜ਼ਾਹਰ ਹੈ ਜੋ ਗੱਲਾਂ ਘਰਾਂ 'ਚ ਹੁੰਦੀਆਂ ਨੇ ਬੱਚੇ ਬੱਚੀਆਂ ਵੀ ਕੈਚ ਕਰਦੇ ਆ, ਉਸ ਦਾ ਅਸਰ ਕਬੂਲਦੇ ਨੇ। ਔਰ ਕਰਨਾਲ ਦੇ ਵਿੱਚ ਜਿਹੜਾ ਉਸ ਵੇਲੇ ਕਰਨਾਲ ਜਿਹੜਾ ਅੱਜ ਦਾ ਹਰਿਆਣਾ ਪੰਜਾਬ ਦਾ ਹਿੱਸਾ ਸੀ, ਇੱਕ ਵੱਡਾ ਜਲੂਸ ਵੀ ਨਿਕਲ ਰਿਹਾ ਹੋਇਆ ਸੀ ਇੱਕ ਅੱਧਾ ਦਿਨ ਪਹਿਲਾਂ। ਔਰ ਲਗਾਤਾਰਤਾ ਨਾਲ ਸਿੱਖਾਂ ਦੇ ਜਥੇ ਕਿਸੇ ਗਲੀ 'ਚੋਂ ਕਿਸੇ ਬਾਜ਼ਾਰ 'ਚੋਂ ਕੂਚੇ 'ਚੋਂ ਨਿਕਲਦੇ ਸੀ, ਪੰਜਾਬੀ ਸੂਬਾ ਜ਼ਿੰਦਾਬਾਦ ਕਹਿੰਦੇ ਅੱਗੇ ਵੱਧ ਜਾਂਦੇ ਸੀ ਔਰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਸੀ। ਸੋ ਇਹ ਵੀ ਇੰਦਰਜੀਤ ਸਿੰਘ ਆਪਣੇ ਸਾਥੀ ਬੱਚਿਆਂ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨਾਲ ਜਾਂ ਗੁਆਂਢੀਆਂ ਦੇ ਨਾਲ, ਉਹ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਕਰਦਿਆਂ ਨਿਕਲਿਆ ਔਰ ਉਸ ਨੂੰ ਰੋਕਿਆ ਗਿਆ। ਪੁਲਿਸ ਨੇ ਉਹਨੂੰ ਮਨ੍ਹਾ ਕੀਤਾ, ਉਹਨੇ ਫੇਰ ਨਾਅਰੇ ਲਾਏ, ਉਹਨਾਂ ਨੇ ਫੇਰ ਮਨ੍ਹਾ, ਉਹਨੇ ਕਿਹਾ ਕਿ ਜੀ ਇਹ ਸਾਡਾ ਹੱਕ ਹੈ, ਜਿਵੇਂ ਬੱਚਿਆਂ ਦੀ ਹੁੰਦੀ ਹੈ। ਔਰ ਉਹਦੀ ਡਿਟਰਮੀਨੇਸ਼ਨ ਸੀ, ਜਿੱਦ ਤਾਂ ਮੈਂ ਨਹੀਂ ਕਹਾਂਗਾ ਲਫ਼ਜ਼। ਔਰ ਇਵੈਂਚੁਅਲੀ ਪੁਲਿਸ ਨੇ ਮਾਰ ਕੁਟਾਈ ਸ਼ੁਰੂ ਕੀਤੀ ਡਾਂਗਾਂ ਨਾਲ। ਜਿਉਂ-ਜਿਉਂ ਡਾਂਗਾਂ ਪੈਂਦੀਆਂ ਗਈਆਂ ਉਹ ਜਿਹੜਾ ਹੈ ਉਹ ਪੰਜਾਬੀ ਸੂਬਾ ਜ਼ਿੰਦਾਬਾਦ ਕਰਦਾ ਚਲਾ ਗਿਆ। ਸਖਤ ਉਹਨੂੰ ਜ਼ਖਮੀ ਕਰਕੇ ਉਸ ਦੀਆਂ ਲੱਤਾਂ ਬਾਹਾਂ ਤੋੜ ਕੇ ਉਹਨੂੰ ਜਿਹੜਾ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ ਔਰ ਬਾਅਦ 'ਚ ਉਹਦੀ ਲਾਸ਼ ਖੂਹ 'ਚੋਂ ਨਿਕਲੀ। ਹੁਣ ਉਹ ਉਸ ਨੂੰ ਉਸ ਪੀਰੀਅਡ ਦੇ ਵਿੱਚ ਵੀ ਪੰਥ ਨੇ ਸ਼ਹੀਦ ਦਾ ਦਰਜਾ ਦਿੱਤਾ। ਔਰ ਕਾਕਾ ਇੰਦਰਜੀਤ ਸਿੰਘ ਦੀ ਪੇਂਟਿੰਗ ਸੀ ਜਿਹਦੇ 'ਚ ਕਿ ਜਿਹੜੇ ਪੁਲਿਸ ਦੇ ਸਿਪਾਹੀ ਨੇ ਉਹੀ ਲਾਲ ਪੱਗਾਂ ਉਹਨਾਂ ਦੇ ਕੁੱਲੇ ਬੰਨੇ ਹੋਏ ਨੇ ਸਿਰਾਂ 'ਤੇ, ਉਹ ਡਾਂਗਾਂ ਦੇ ਨਾਲ ਜਿਹੜਾ ਉਸ ਦੀ ਡੈਡ ਬੋਡੀ ਨੂੰ ਖੂਹ 'ਚ ਸੁੱਟ ਰਹੇ ਨੇ। ਹੁਣ ਇਹ ਸਟਰਗਲ ਜਿਹੜੀ ਹੈ ਅੱਜ ਵੀ ਉਹ ਪਿਕਚਰ ਅਜਾਇਬ ਘਰ 'ਚ ਲੱਗੀ ਹੋਈ ਹੈ। ਔਰ ਸ਼ਾਇਦ ਤੁਸੀਂ ਜਿਸ ਚੀਜ਼ ਨਾਲ ਰਿਲੇਟ ਕਰ ਸਕਦੇ ਹੋ ਉਹ ਉਮਰ ਤੁਹਾਨੂੰ ਇਹੀ ਲੱਗਦਾ ਹੁੰਦਾ ਵੀ ਇਹ ਮੇਰੇ ਨਾਲ ਹੀ ਵਾਪਰਿਆ। ਸੋ ਇਹ ਅਸੀਂ ਉਸ ਸਾਰੇ 'ਚੋਂ ਹੁਣ ਇਸ ਘਟਨਾ ਨੂੰ ਵੀ ਕਿੰਨੇ ਵਰ੍ਹੇ ਲੰਘ ਚੁੱਕੇ ਨੇ, ਲੇਕਿਨ ਜੇ ਅਸੀਂ ਅੱਜ ਸਟਰਗਲ ਦੀ ਗੱਲ ਖਾਲਿਸਤਾਨ ਦੀ ਕਰਦੇ ਹਾਂ, ਉਦੋਂ ਹੋਰ ਵੀ ਥੋੜ੍ਹੀਆਂ ਬਹੁਤ ਪਿਕਚਰਸ ਸੀ ਜਿਹੜੀਆਂ ਜਦੋਂ ਬਾਅਦ 'ਚ ਮੈਂ ਜਾਂਦਾ ਰਿਹਾ ਅਜਾਇਬ ਘਰ 'ਚ ਮੈਂ ਕਿ ਬਠਿੰਡਾ ਜੇਲ੍ਹ 'ਚ ਗੋਲੀ ਚਲਾਈ ਪੁਲਿਸ ਨੇ, ਇੰਨੇ ਜਿਹੜੇ ਨੇ ਉਹ ਜੇਲ੍ਹ 'ਚ ਸ਼ਹੀਦ ਕੀਤੇ। ਉਹਨਾਂ 'ਚ ਅਜੇ ਵੀ ਇੱਕ ਪਿਕਚਰ ਚੰਚਲ ਸਿੰਘ ਪਿੰਡ ਸੁਲਤਾਨਵਿੰਡ, ਔਰ ਉਹੀ ਸੁਲਤਾਨਵਿੰਡ 'ਚੋਂ ਬਾਅਦ 'ਚ ਖਾਲਿਸਤਾਨ ਦੇ ਸੰਘਰਸ਼ ਲਈ 38 ਸਿੱਖ ਨੌਜਵਾਨ ਸ਼ਹੀਦ ਹੋਏ ਜਿਹੜੇ, ਕਿਉਂਕਿ ਜਿੱਥੇ ਜਿੱਥੇ ਫਿਰ ਬਗਾਵਤ ਦੇ ਬੀਜ ਹੁੰਦੇ ਨੇ, ਕੌਮੀ ਅਣਖ ਗੈਰਤ ਦੀ ਗੱਲ ਜਿਹੜੀ ਇਤਿਹਾਸ ਦੇ ਵਿੱਚ ਅਸੀਂ ਜਦੋਂ ਇਤਿਹਾਸਕ ਪਿੰਡਾਂ ਨੂੰ ਦੇਖਦੇ ਹਾਂ, ਅੱਜ ਵੀ ਜਦੋਂ ਤੁਸੀਂ ਮਾਝੇ ਦੇ ਉਹਨਾਂ ਇਲਾਕਿਆਂ ਦੇ ਵਿੱਚ ਤਰਨਤਾਰਨ ਤੋਂ ਲੈ ਕੇ ਔਰ ਭਾਈ ਤਾਰਾ ਸਿੰਘ ਵਾਂ ਦਾ ਪਿੰਡ, ਭਾਈ ਤਾਰੂ ਸਿੰਘ ਪੂਲਾ, ਹੁਣ ਜੰਬਰਾਂ ਪਿੰਡ ਜਿਹੜਾ ਉਹ ਲਾਹੌਰ ਦੇ ਵਿੱਚ ਚਲਾ ਗਿਆ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਦਾ, ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦਾ ਪਹੂਵਿੰਡ ਅੰਮ੍ਰਿਤਸਰ, ਹੁਣ ਤਾਂ ਤਰਨਤਾਰਨ 'ਚ ਆ ਗਏ।
ਹੁਣ ਇਹ ਜਿਹੜੇ ਸਾਰੇ ਹੀ ਹੁੰਦੇ ਨੇ ਜਿਨ੍ਹਾਂ ਨੇ ਇੱਕ ਧਰਤੀ ਤੇ ਉੱਤੇ ਇਤਿਹਾਸ ਸਿਰਜਿਆ ਹੁੰਦਾ ਹੈ, ਅਗਲੀਆਂ ਜਨਰੇਸ਼ਨਾਂ ਉਹਨਾਂ ਵੱਲ ਦੇਖ ਕੇ ਹੀ ਤੁਰਦੀਆਂ, ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਇਹ ਨਹੀਂ ਵੀ ਇਤਿਹਾਸ ਦੇ ਕੋਈ ਕਮਾਨੀ ਲੱਗੀ ਹੋਈ ਹੈ ਜਿਹਦੇ ਨਾਲ ਉਹ ਕੜਿਚ ਕਰਕੇ ਦੂਜੇ ਪਾਸੇ ਘੁੰਮ ਜਾਂਦਾ ਹੈ। ਉਹਦਾ ਮਤਲਬ ਹੀ ਇਹ ਹੁੰਦਾ ਹੈ ਕਿ ਉਸ ਧਰਤੀ ਦੇ ਉੱਤੇ ਜੇ ਦਿੱਲੀ ਤਖਤ ਵਾਲਿਆਂ ਨੇ ਪਿਛਲੀਆਂ 4 ਸਦੀਆਂ 'ਚ ਜਹਾਂਗੀਰ ਤੋਂ ਸ਼ੁਰੂ ਕਰਕੇ ਔਰ ਅੱਜ ਨਰਿੰਦਰ ਮੋਦੀ ਤੱਕ ਆਪਣਾ ਵਰਤਾਰਾ ਜ਼ੁਲਮ ਵਾਲਾ ਰੱਖਿਆ ਹੈ, ਜ਼ੁਲਮ ਨਾਲ ਸੱਚ ਹੱਕ ਇਨਸਾਫ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਦੀ ਉਮਤ ਜਿਨ੍ਹਾਂ ਨੂੰ ਇਹ ਸਬਕ ਗੁਰੂ ਨੇ ਦ੍ਰਿੜ ਕਰਵਾਇਆ ਹੋਇਆ ਹੈ ਕਿ ਸੱਚ ਸੁਣਾਏ ਸੀ ਸੱਚ ਕੀ ਬੇਲਾ, ਜਿਨ੍ਹਾਂ ਨੂੰ ਇਹ ਦ੍ਰਿੜ ਕਰਵਾਇਆ ਹੋਇਆ ਹੈ ਕਿ ਭਾਈ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੈ ਖੇਤ। ਹੁਣ ਉਹੀ ਰਿਸਪੌਂਸ ਫਿਰ ਕੌਮ ਦਾ ਹੈ। ਪੰਜਾਬੀ ਸੂਬਾ ਸਟਰਗਲ ਤੋਂ ਗੱਲ ਅੱਜ ਖਾਲਿਸਤਾਨ ਦੇ ਸੰਘਰਸ਼ ਤੱਕ ਪਹੁੰਚੀ ਹੈ। ਕਿੰਨੇ ਔਖੇ ਪੈਂਡੇ ਰਹੇ, 1960 ਦੀ ਗੱਲ ਅਸੀਂ ਕਰ ਰਹੇ ਹਾਂ, ਉਸ ਤੋਂ ਬਾਅਦ ਲਗਾਤਾਰਤਾ ਨਾਲ ਇਹ ਮੋਰਚਾ ਜਾਰੀ ਰਿਹਾ ਪੰਜਾਬੀ ਸੂਬੇ ਦਾ ਔਰ ਫਾਈਨਲੀ 1966 ਤੱਕ ਪਹੁੰਚਦੇ ਆ। 1965 ਦੇ ਵਿੱਚ ਭਾਰਤ ਪਾਕਿਸਤਾਨ ਜੰਗ ਹੁੰਦੀ ਹੈ ਐਂਡ ਅਗੇਨ ਲਾਲ ਬਹਾਦਰ ਸ਼ਾਸਤਰੀ ਔਰ ਉਹ ਸਾਰਾ ਅਮਲਾ ਫੈਲਾ। ਹੁਣ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਨਹੀਂ, ਇਹ ਜਿਹੜਾ ਹੈ ਇੰਨਾ ਕੁ ਸਿੱਖਾਂ ਨੇ ਕਰ ਦਿੱਤਾ ਹੈ, ਉਹ ਜਿਵੇਂ ਹੁੰਦਾ ਹੈ ਉਹ ਕਿ ਵੀ ਹਰ ਗਲੀ ਦੇ ਮੋੜ ਤੱਕ ਪਹੁੰਚਦਿਆਂ ਤੁਸੀਂ ਸਾਬਤ ਕਰੋ ਕਿ ਤੁਸੀਂ ਪੈਟਰੀਓਟਿਕ ਹੋ। ਹੁਣ ਇਹਨਾਂ ਨੂੰ ਕੁਛ ਨਾ ਕੁਛ ਦੇਣਾ ਚਾਹੀਦਾ। ਸੋ 1 ਨਵੰਬਰ 1966 ਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਕਾਇਮ ਕੀਤਾ ਜਾਂਦਾ ਹੈ। ਪਰ ਜਿਹਨੂੰ ਕਿਹਾ ਸੀ ਉਸ ਵੇਲੇ ਦੀ ਸਰ MP ਜਿਹੜੇ ਪਾਰਲੀਮੈਂਟ ਦੇ ਵਿੱਚ ਸਨ, ਸਰ ਕਪੂਰ ਸਿੰਘ, 1962 ਤੋਂ 1967 ਤੱਕ ਮੈਂਬਰ ਪਾਰਲੀਮੈਂਟ ਰਹੇ ਲੁਧਿਆਣੇ ਤੋਂ ਸੁਤੰਤਰ ਪਾਰਟੀ ਦੀ ਟਿਕਟ ਤੇ, ਔਰ ਉਹਨਾਂ ਨੇ ਪਾਰਲੀਮੈਂਟ 'ਚ ਕਿਹਾ ਸੀ ਕਿ ਇਟ ਇਜ਼ ਏ ਰੋਟਨ ਐਗ, ਕਿ ਇਹ ਸੜਾਂਦ ਮਾਰਦਾ ਅੰਡਾ ਹੈ ਜੋ ਤੁਸੀਂ ਸਾਨੂੰ ਦੇ ਰਹੇ ਹੋ। ਔਰ ਉਸ ਨੂੰ ਸਿੱਖਾਂ ਨੇ ਲੂਲਾ ਲੰਗੜਾ ਪੰਜਾਬੀ ਸੂਬਾ ਕਿਹਾ। ਲੂਲਾ ਲੰਗੜਾ ਇਸ ਲਈ ਕਿ ਪੰਜਾਬ ਤੋਂ ਵੱਡਾ ਹਰਿਆਣਾ ਕ੍ਰੀਏਟ ਕਰ ਦਿੱਤਾ, ਹਰਿਆਣਾ ਪੰਜਾਬ 'ਚੋਂ ਕੱਢ ਦਿੱਤਾ। ਪੰਜਾਬ ਦੀਆਂ ਜਿਹੜੀਆਂ ਪਹਾੜੀ ਰਿਆਸਤਾਂ ਸੀ, ਕਾਂਗੜਾ, ਕੁੱਲੂ, ਲਾਹੌਲ ਸਪੀਤੀ, ਡਲਹੌਜ਼ੀ, ਇਹ ਸਾਰੀਆਂ ਹਿਮਾਚਲ ਨੂੰ ਦੇ ਦਿੱਤੀਆਂ ਨਾਲਾਗੜ੍ਹ ਤੱਕ ਜਾ ਕੇ। ਪੰਜਾਬ ਦੇ ਪਾਣੀਆਂ ਦੇ ਉੱਤੇ ਇਸੇ ਹੀ ਰੀਆਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ 78, 79, 80 ਦੇ ਥੱਲੇ ਪੂਰਾ ਕੰਟਰੋਲ ਕਰ ਲਿਆ ਗਿਆ। ਬਹੁਤ ਸਾਰੇ ਪੰਜਾਬੀ ਸਪੀਕਿੰਗ ਏਰੀਆਜ਼ ਜਿਹੜੇ ਨੇ ਉਹ ਡੈਲੀਬਰੇਟਲੀ ਕੱਢ ਕੇ ਬਾਹਰ ਕੱਢ ਦਿੱਤੇ ਗਏ। ਚੰਡੀਗੜ੍ਹ ਪੰਜਾਬ ਤੋਂ ਖੋਹ ਲਿਆ ਗਿਆ ਔਰ ਉਸ ਨੂੰ ਜਿਹੜਾ ਪਹਿਲਾਂ ਤਾਂ ਹਰਿਆਣੇ ਨੂੰ ਦਿੱਤਾ ਗਿਆ ਸੀ, ਜਿਹੜਾ ਸ਼ਾਹ ਕਮਿਸ਼ਨ ਜਿਹਨੇ ਡਿਮਾਰਕੇਟ ਕੀਤੀ ਬਾਉਂਡਰੀ, ਉਹਨੇ ਹਰਿਆਣੇ ਨੂੰ ਦਿੱਤਾ ਸੀ। ਲੇਕਿਨ ਇੰਨਾ ਕੁ ਰੌਲਾ ਪਿਆ, ਉਹਨੇ ਕਿਹਾ ਜੀ ਯੂਨੀਅਨ ਟੈਰੀਟਰੀ ਬਾਅਦ 'ਚ ਡਿਸਾਈਡ ਕਰਾਂਗੇ। ਅੱਜ ਤੱਕ ਅਸੀਂ ਦੇਖ ਰਹੇ ਹਾਂ ਵੀ ਉਹ ਕਿੱਥੇ ਲਟਕਿਆ ਹੋਇਆ। ਔਰ ਦਰਜਨਾਂ ਸਾਂਝੀਆਂ ਕੜੀਆਂ ਰੱਖੀਆਂ ਗਈਆਂ, ਕਾਮਨ ਲਿੰਕਸ, ਕਿ ਔਰ ਅੱਜ ਵੀ ਅਸੀਂ ਗੱਲ ਕੀਤੀ ਸੀ ਹਰਿਆਣਾ ਗੁਰਦੁਆਰਾ ਕਮੇਟੀ, ਜਿਹਨੂੰ ਹੁਣ ਇਹਨਾਂ ਨੇ ਸੁਪਰੀਮ ਕੋਰਟ ਨੇ ਮਾਨਤਾ ਦੇ ਕੇ ਸ਼੍ਰੋਮਣੀ ਕਮੇਟੀ ਦਾ ਭੋਗ ਪਾ ਦਿੱਤਾ ਕਿ ਕਿਵੇਂ ਇਹਨਾਂ ਨੇ ਅੱਜ ਵੀ ਪੰਜਾਬ ਔਰ ਹਰਿਆਣੇ ਦਾ ਗਵਰਨਰ ਇੱਕੋ ਹੈ, ਪੰਜਾਬ ਹਰਿਆਣੇ ਦਾ ਹਾਈ ਕੋਰਟ ਇੱਕੋ, ਚੰਡੀਗੜ੍ਹ ਨੂੰ ਜਿਹੜਾ ਉਹ ਸਾਂਝੀ ਰਾਜਧਾਨੀ ਬਣਾਇਆ ਹੋਇਆ, ਔਰ ਹੋਰ ਵੀ ਬਹੁਤ ਸਾਰੇ ਇਸ ਕਿਸਮ ਦੀਆਂ ਸਾਂਝੀਆਂ ਕੜੀਆਂ ਉਹਨਾਂ ਨੇ ਰੱਖੀਆਂ। ਔਰ ਫਿਰ ਦੂਜੀ ਸਟਰਗਲ ਦਾ ਪੜਾਅ ਸ਼ੁਰੂ ਹੋਇਆ, ਪੰਜਾਬੀ ਸੂਬਾ ਮੁਕੰਮਲ ਹੋਏ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਰਾਜਧਾਨੀ ਦਿੱਤੀ ਜਾਏ, ਪਾਣੀਆਂ ਤੇ ਹੱਕ ਹੋਏ। ਔਰ ਉਸ ਕੰਟੈਕਸਟ ਅਸੀਂ ਦੇਖਦੇ ਹਾਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਬਜ਼ੁਰਗ, ਆਲਮੋਸਟ 84 ਸਾਲ ਦੀ ਉਮਰ 'ਚ 74 ਦਿਨ ਭੁੱਖ ਹੜਤਾਲ ਕਰਕੇ ਉਹ ਸ਼ਹੀਦੀ ਪਾ ਜਾਂਦਾ ਹੈ। ਔਰ ਫਿਰ ਜਿਹੜਾ 70ਵੇਂ ਤੱਕ ਪਹੁੰਚਦੇ ਆ ਸਿੱਖ, ਇਸ ਨਤੀਜੇ ਤੇ ਪਹੁੰਚਦੇ ਨੇ ਕਿ ਭਾਈ ਮੁਲਕ ਵੀ ਅਸੀਂ ਨਹੀਂ ਲਿਆ 47 'ਚ, ਸੂਬਾ ਵੀ ਸਾਡਾ ਬਰਬਾਦ ਕਰ ਦਿੱਤਾ ਹੈ, ਜੋ ਸਾਨੂੰ ਜਿੰਨਾ ਕੁ ਹੈ ਘੱਟੋ ਘੱਟ ਇਸ ਨੂੰ ਇੱਕ ਆਟੋਨਮਸ ਸਟੇਟਸ ਮਿਲ ਜਾਏ। ਅਨੰਦਪੁਰ ਦਾ ਮਤਾ ਬਿਲਕੁਲ ਜਿਹੜਾ ਹੈ ਉਹ ਸਰ ਕਪੂਰ ਸਿੰਘ ਲਿਖਦੇ ਨੇ, ਇਹ ਮੰਗ ਬਣ ਜਾਂਦੀ ਹੈ ਅਕਾਲੀਆਂ ਦੀ। ਔਰ ਫਿਰ ਐਮਰਜੈਂਸੀ ਲੱਗ ਜਾਂਦੀ ਹੈ। ਸਿੱਖਾਂ ਨੂੰ ਲੱਗਦਾ ਕਿ ਭਾਈ ਕੋਈ ਨਹੀਂ, ਸਾਡੇ ਨਾਲ ਭਾਵੇਂ ਇਹ ਸਾਰੇ ਧੱਕਾ ਹੀ ਕਰਦੇ ਨੇ, ਪਰ ਇਸ ਵੇਲੇ ਐਮਰਜੈਂਸੀ ਦੇ ਨਾਲ ਸਾਰੇ ਪ੍ਰਭਾਵਿਤ ਹੋ ਰਹੇ ਨੇ, ਅਸੀਂ ਉਹਨਾਂ ਦੇ ਲਈ ਖਲੋਈਏ।
ਔਰ 40 ਤੋਂ 43 ਹਜ਼ਾਰ ਸਿੱਖ ਜਿਹੜੇ ਨੇ ਗ੍ਰਿਫਤਾਰੀ ਦਿੰਦੇ ਨੇ ਐਮਰਜੈਂਸੀ ਤੋੜਨ ਦੇ ਲਈ। ਬਾਕੀ ਸੁਸਰੀ ਵਾਂਗ ਸੌ ਜਾਂਦੇ ਨੇ ਸਭ। ਇੰਦਰਾ ਗਾਂਧੀ ਦੀਆਂ ਜੁੱਤੀਆਂ ਚੱਟਣ ਲੱਗ ਗਏ ਸੀ। ਗੋਲਵਲਕਰ RSS ਦਾ ਮੁਖੀ, ਉਹ ਜੇਲ੍ਹ 'ਚੋਂ ਮਾਫੀਨਾਮੇ ਲਿਖ ਰਿਹਾ ਸੀ ਕਿ ਛੱਡੋ ਸਾਨੂੰ ਜੀ, ਅਸੀਂ ਤੂੰ ਤਾਂ ਦੁਰਗਾ ਹੈ। ਵਾਜਪਾਈ ਨੇ ਵੀ ਉਹਨੂੰ ਪਹਿਲਾਂ ਦੁਰਗਾ ਬਣਾਇਆ, ਪਰ ਸਿੱਖ ਹਟ ਗਏ। ਔਰ ਇਹੀ ਕਾਰਨ ਸੀ ਕਿ ਇੰਦਰਾ ਗਾਂਧੀ ਜਦੋਂ ਐਮਰਜੈਂਸੀ ਤੋਂ ਬਾਅਦ ਇੱਕ ਵਾਰ ਜਨਤਾ ਪਾਰਟੀ ਦੀ ਹਕੂਮਤ ਬਣੀ, ਫਿਰ ਦੁਬਾਰਾ ਇੰਦਰਾ ਦੀ ਬਣੀ ਕਾਂਗਰਸ ਦੀ, ਉਹਨੇ ਮਿਥ ਲਿਆ। ਉਹਦੇ 'ਚ KGB, ਰਾਵ, MI6 ਸਾਰੇ ਇਨਵੋਲਵ ਨੇ। ਹੁਣ ਤਾਂ 3 ਮੁਲਕਾਂ ਦੀ ਫੌਜ ਦੀ ਗੱਲ ਆਮ ਹੁੰਦੀ ਹੈ ਕਿ ਵੀ ਇਸ ਕੌਮ ਨੂੰ ਸਬਕ ਸਿਖਾਉਣਾ ਹੈ। ਫਿਰ ਅਸੀਂ ਧਰਮ ਯੁੱਧ ਮੋਰਚਾ ਜਿਹੜਾ ਬਿਲਕੁਲ ਅਨੰਦਪੁਰ ਦੇ ਮਤੇ ਲਈ ਸੀ, ਲੇਕਿਨ ਜੂਨ 84 ਦਾ ਘੱਲੂਘਾਰਾ, ਔਰ ਫਿਰ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਪਰਸੀਕਿਊਸ਼ਨ ਹੀ ਨਹੀਂ, ਇੱਕ ਤੋਂ ਬਾਅਦ ਇੱਕ ਜੈਨੋਸਾਈਡ, ਫਿਰ ਪੂਰਾ ਡਰੱਗ ਵਾਰਫੇਅਰ ਪੰਜਾਬ ਦੇ ਉੱਤੇ ਲਿਆਉਣਾ। ਔਰ ਹੁਣ ਜਿੱਥੇ ਆ ਕੇ ਗੱਲ ਖਲੋਤੀ ਹੈ, ਅਸੀਂ ਦੇਖਦੇ ਹਾਂ ਕਿ ਕਿਸਾਨ ਮੋਰਚੇ ਰਾਹੀਂ ਜਿਹੜੇ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਸੀ, ਉਹ ਤਾਂ ਜਿਹੜਾ ਅੰਡੂ ਕਰ ਦਿੱਤਾ ਸਿੱਖਾਂ ਨੇ। ਪਰ ਜੋ ਨੀਤੀਆਂ ਅੱਜ ਚੱਲ ਰਹੀਆਂ ਨੇ, ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਦਾ ਭੋਗ ਪਾ ਦਿੱਤਾ ਹੈ। ਪੰਜਾਬ ਦੇ ਵਿੱਚ ਕਿਸ ਕਿਸਮ ਦੀ ਸੌਦੇਬਾਜ਼ੀ ਔਰ ਦੂਸਰਾ ਦੌਰ ਚੱਲ ਰਿਹਾ ਹੈ, ਕਿਵੇਂ ਹਿੰਦੂ ਤਵੀਆਂ ਨੂੰ, ਸਿੱਖਾਂ ਨੂੰ ਮਾਰਨ ਦੇ ਲਈ ਕੋਈ ਸਿੱਖ ਫੇਸ ਚੰਗਾ ਚਾਹੀਦਾ ਸੀ, ਉਹ ਜਿਹੜਾ 80 ਸਾਲਾ ਉਹ ਗੈਂਡੇ ਦਾ ਬੱਚਾ ਕੈਪਟਨ ਅਮਰਿੰਦਰ, ਉਹ ਉਹਨਾਂ ਨੂੰ ਮਿਲ ਗਿਆ। ਹੁਣ ਉਹਨੂੰ ਉਹ ਗਰੂਮ ਕਰਨਗੇ ਅੱਗੋਂ, ਜਿਹੜਾ ਜਿਵੇਂ ਉਹਨਾਂ ਨੇ ਕਾਂਗਰਸ ਨੇ ਬੇਨਤੇ ਦਾ ਚਿਹਰਾ ਰੱਖ ਕੇ 92 ਤੋਂ 94 95 ਤੱਕ 50,000 ਤੋਂ, ਜਾਂ KP ਗਿੱਲ ਜਿਹੜਾ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ। ਸੋ ਇਹ ਉਹ ਸਟਰਗਲ ਹੈ। ਜਦੋਂ ਅੱਜ ਅਸੀਂ ਇਸ ਦਿਨ ਕਾਕਾ ਇੰਦਰਜੀਤ ਸਿੰਘ ਨੂੰ ਯਾਦ ਕਰ ਰਹੇ ਹਾਂ, ਫਿਰ ਅਸੀਂ ਇਸ ਸਾਰੇ ਪੀਰੀਅਡ ਦੇ, ਜੇ ਅਸੀਂ 21 ਸਤੰਬਰ 1960 ਤੋਂ ਗੱਲ ਕਰੀਏ ਤਾਂ 62 ਸਾਲ ਦਾ ਅਸੀਂ ਬਰੀਫ ਸਿਨੋਪਸਿਸ ਆਪਣੇ ਮਨ ਦੀਆਂ ਅੱਖਾਂ ਸਾਹਮਣੇ ਲਿਆਈਏ ਕਿ ਅੱਜ ਜਦੋਂ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਬੈਠੀ ਹੈ, ਆਪਣੀ ਆਜ਼ਾਦੀ ਦੀ ਤਾਂਘ ਵੀ ਹੈ, ਆਜ਼ਾਦੀ ਦੀ ਮੰਗ ਵੀ ਹੈ, ਖਾਲਿਸਤਾਨ ਦੇ ਲਈ ਵਚਨਬੱਧਤਾ ਵੀ ਹੈ, ਜਿਹੜੀ ਖਾਸ ਤੌਰ ਤੇ ਜਿਹੜਾ ਰੈਫਰੈਂਡਮ ਦੀਆਂ ਵੋਟਾਂ ਲੰਡਨ 'ਚ ਪੈਂਦੀਆਂ ਨੇ, ਪੈਰਿਸ 'ਚ ਹੁੰਦੀਆਂ, ਇਟਲੀ 'ਚ ਹੈ, ਔਰ ਟੋਰਾਂਟੋ ਜਿਹੜੀ ਇਸ ਵੀਕਐਂਡ ਤੇ ਹੋਇਆ। ਸੋ ਇਸ ਸਭ 'ਚੋਂ ਸਾਨੂੰ ਘੱਟੋ ਘੱਟ ਇਹ ਜ਼ਰੂਰ ਹੌਸਲਾ ਮਿਲਣਾ ਚਾਹੀਦਾ ਹੈ, ਜਿੱਥੇ ਅਸੀਂ ਆਪਣੀ ਵਚਨਬੱਧਤਾ ਰੱਖਣੀ ਹੈ, ਉੱਥੇ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਅਲਟੀਮੇਟਲੀ ਨੇਕੀ ਔਰ ਬਦੀ ਦੀ ਲੜਾਈ 'ਚ ਸੱਚ ਔਰ ਕੂੜ ਦੀ, ਜਾਂ ਸੱਚ ਜਾਂ ਕੁਫਰ ਦੀ ਲੜਾਈ ਦੇ ਵਿੱਚ ਅਲਟੀਮੇਟਲੀ, ਕਿਉਂਕਿ ਰੱਬ ਦਾ ਰਸਤਾ, ਰੱਬ ਦੇ ਪਿਆਰਿਆਂ ਦਾ ਰਸਤਾ ਸੱਚ, ਹੱਕ, ਇਨਸਾਫ ਹੈ। ਜਿਹੜੇ 99 ਨਾਂ ਅੱਲਾਹ ਤਾਲਾ ਦੇ ਦਿੱਤੇ ਹੋਏ ਨੇ ਕੁਰਾਨ ਮਜੀਦ ਦੇ ਵਿੱਚ, ਉਹਨਾਂ ਦੇ ਵਿੱਚ ਹੱਕ ਵੀ ਹੈ। ਸੋ ਜਦੋਂ ਅਸੀਂ ਸੱਚ, ਹੱਕ, ਇਨਸਾਫ ਦੀ ਗੱਲ ਕਰਦੇ, ਕਿਉਂਕਿ ਗੁਰਮਤ ਫਲਸਫੇ ਦੇ ਵਿੱਚ ਸੱਚ ਅਲਟੀਮੇਟ ਟਰੂਥ ਵਾਹਿਗੁਰੂ ਆਪ ਹੈ। ਜਦੋਂ ਅਸੀਂ ਸਚਿਆਰੇ ਹੋਣ ਦੀ ਗੱਲ ਕਰਦੇ ਹਾਂ, ਅਸੀਂ ਅਲਟੀਮੇਟਲੀ ਉਸ ਸੱਚ ਦੇ ਸਾਹਮਣੇ ਆਪ ਸਤ ਕੀਆ ਸਭ ਸਤ, ਉਹਨੂੰ ਅਸੀਂ ਪਰਮ ਸਤ ਕਹਿੰਦੇ ਹਾਂ। ਅਲਟੀਮੇਟ ਟਰੂਥ ਹੈ, ਸਭ ਤੋਂ ਵੱਡਾ ਸੱਚ ਹੈ, ਉਹੀ ਹੱਕ ਹੈ। ਔਰ ਜਿੱਥੇ ਹੱਕ ਹੈ, ਸੱਚ ਹੈ, ਉੱਥੇ ਅਦਲ ਹੈ, ਇਨਸਾਫ ਹੈ। ਸੋ ਰੱਬ ਦੀ ਦਰਗਾਹ 'ਚ ਅਲਟੀਮੇਟ ਟਰੂਥ ਹੈ। ਲੇਕਿਨ ਇਹ ਰੱਬ ਦੀ ਬਣਾਈ ਸ੍ਰਿਸ਼ਟੀ 'ਚ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਹੈ, ਉਹ ਸੱਚ, ਹੱਕ, ਇਨਸਾਫ ਦਾ ਪੰਧ ਹੀ ਰਹੇਗਾ, ਬਿਨਾਂ ਪਰਵਾਹ ਕੀਤੇ ਕਿ ਲਾਮ ਲਸ਼ਕਰ ਕਿੰਨਾ ਭਾਰਾ ਹੈ ਜਿਨ੍ਹਾਂ ਦੇ ਨਾਲ ਉਹ ਟੱਕਰ ਲੈ ਰਹੇ ਨੇ, ਉਹਨਾਂ ਦੇ ਕਿੰਨੇ ਸਾਧਨ ਨੇ, ਸਾਡੀਆਂ ਗਿਣਤੀਆਂ ਕੀ ਨੇ। ਇਸ ਲਈ ਗੁਰੂ ਨੇ ਸਾਨੂੰ ਮੈਥਮੈਟਿਕਸ ਹੀ 1.25 ਲੱਖ ਤੋਂ ਸਾਡੀ ਗਿਣਤੀ ਸ਼ੁਰੂ ਹੋਈ, 1.25 ਲੱਖ ਤੋਂ, ਕਿ ਕਦੇ ਕੋਈ ਸਿੱਖ ਜਿਹੜਾ ਹੈ ਉਹ ਇਹ ਨਾ ਮਹਿਸੂਸ ਕਰੇ ਕਿ ਮੈਂ ਥੋੜਾ ਇਕੱਲਾ ਵੀ ਹੈ ਤਾਂ ਉਹਦਾ ਮਤਲਬ ਹੈ ਵੀ 1.25 ਲੱਖ ਹੈ। ਤੇ ਕਿੰਨੇ ਕੁ ਮੁਲਕ ਨੇ ਜਿਨ੍ਹਾਂ ਕੋਲ ਲੱਖਾਂ ਦੀ ਫੌਜ ਹੁੰਦੀ ਹੈ। ਸੋ ਇਕੱਲਾ ਸਿੱਖ ਭਿੜਨ ਦੀ ਤਾਕਤ ਰੱਖਦਾ, ਔਰ ਇਸ ਗੱਲ ਨੂੰ ਸਾਡਾ ਦੁਸ਼ਮਣ ਚੰਗੀ ਤਰ੍ਹਾਂ ਸਮਝਦਾ। ਇਹ ਨਹੀਂ ਹੈ ਵੀ ਉਹਨਾਂ ਨੂੰ ਸਮਝ ਨਹੀਂ, ਔਰ ਸ਼ਾਇਦ ਉਹਨਾਂ ਨੂੰ ਆਪਣਾ ਹੀਣਾਪਨ, ਆਪਣੀ ਜਿਹੜੇ ਮਿਜਟ ਨੇ, ਬੌਣਾਪਨ, ਉਹ ਨਜ਼ਰ ਆਉਂਦਾ ਹੈ। ਪਿਛਲੇ ਦਿਨਾਂ 'ਚ ਮੈਂ ਇੱਕ ਇੰਟਰਵਿਊ ਤਾਂ ਪੁਰਾਣਾ ਹੀ ਸੀ, ਸੁਬਰਾਮਨੀਅਮ ਸਵਾਮੀ ਨੂੰ, ਇੱਕ ਪੱਤਰਕਾਰ ਪੰਜਾਬ ਦਾ ਜਿਹੜਾ ਗਿਰਗਟ ਵਰਗਾ ਹੈ, ਰੰਗ ਬਦਲਣ ਵਾਲਾ, ਉਹ ਕਰ ਰਿਹਾ, ਤੇ ਉਹ ਸਿੱਖਾਂ ਦੇ, ਉਹ ਕਹਿੰਦੇ ਸਿੱਖਾਂ ਨੂੰ ਕੌਣ ਹਰਾ ਸਕਦਾ ਹੈ, ਇਹ ਬਹਾਦਰ, ਇਹ ਅਫਗਾਨਿਸਤਾਨ 'ਚ ਜਾ ਬੜੇ। ਉਹਨੇ ਕਿਹਾ ਈਵਨ ਸੈਕੰਡ ਵਰਲਡ ਵਾਰ ਵੇਲੇ ਜਿਹੜਾ ਬਰਲਿਨ 'ਚ ਜਾ ਕੇ ਅੰਗਰੇਜ਼ ਕਹੀ ਜਾਣ ਅਸੀਂ ਬ੍ਰਿਟਿਸ਼ ਨੇ ਜਿੱਤੀਆਂ ਲੜਾਈਆਂ, ਸਿੱਖ ਫੌਜੀ ਸਭ ਤੋਂ ਅੱਗੇ ਉਹਨਾਂ ਨੇ ਬਰਲਿਨ ਜਾ ਕੇ ਜਿਹੜਾ ਉਹ ਜਰਮਨ 'ਤੇ ਕਬਜ਼ਾ ਕੀਤਾ। ਇਹ ਸਿੱਖਾਂ ਸਾਹਮਣੇ ਕੌਣ,
ਸਿੱਖਿਸਤੇ ਹੀ ਖੁਸ਼ ਹੋ ਜਾਂਦੇ ਨੇ। ਦੇਖੋ ਜੀ ਸਾਨੂੰ ਕਿੰਨਾ ਵੱਡਾ ਜਿਹੜਾ ਇਹ ਸਰਟੀਫਿਕੇਟ ਦੇ ਰਹੇ ਨੇ। ਇਹੀ ਗੱਲ ਜਦੋਂ ਸਤਪਾਲ ਮਲਿਕ ਮੇਘਾਲਿਆ ਦਾ ਗਵਰਨਰ ਜਦੋਂ ਕਹਿੰਦਾ ਹੈ ਕਿ ਭਈ ਇਹਨਾਂ ਨੇ ਤਾਂ ਪਹਿਲਾਂ ਵੀ ਲਈ ਹੈ ਦਿੱਲੀ, ਇਹਨਾਂ ਨੇ ਇਨਕੋ ਮਤ ਕਰੋ, ਸਾਨੂੰ ਵੀ ਚੰਗੀਆਂ ਲੱਗਦੀਆਂ ਗੱਲਾਂ, ਅਸੀਂ ਵੀ ਡਿਸਕਸ ਕਰਦੇ, ਪਰ ਤੁਸੀਂ ਇਸ ਸਭ ਦੇ ਪਿੱਛੇ ਫਿਰ ਲੁਕਿਆ ਹੋਇਆ ਮੰਤਵ ਦੇਖੋ ਕਿ ਜਦੋਂ ਉਹਨਾਂ ਦਾ ਕਲੋਜ਼ਿੰਗ ਆਰਗੂਮੈਂਟ ਹੋਏਗਾ ਉਹ ਇਹੀ ਹੋਏਗਾ ਕਿ ਭਾਈ ਇਹਨਾਂ ਤੋਂ ਬਿਨਾਂ ਅਸੀਂ ਕਾਹਦੇ ਹਾਂ, ਔਰ ਇਸ ਲਈ ਇਹ ਸਾਡੇ ਹਨੂਮਾਨ ਹੀ ਨੇ, ਇਹਨਾਂ ਨੂੰ ਇਹ ਪੂੰਛ ਨੂੰ ਅੱਗ ਲਵਾ ਕੇ ਰੱਖਣ ਔਰ ਇਹ ਸਾਡੇ ਲਈ ਜਿਹੜਾ ਉਹ ਲੰਕਾ ਸਾੜਦੇ ਰਹਿਣ। ਪਰ ਇਹ ਜਦੋਂ ਜਿੱਦਣ ਤੁਸੀਂ ਆਪਣੇ ਹੱਕ ਮੰਗਣ ਦੀ ਗੱਲ ਕਰਦੇ ਹੋ, ਆਪਣਾ ਮੁਲਕ ਮੰਗਣ ਦੀ ਗੱਲ ਕਰਦੇ ਹੋ, ਫਿਰ ਸਾਰੇ ਇੱਕੋ ਹੀ ਲਾਈਨ 'ਚ ਜਾ ਕੇ ਖਲੋ ਜਾਂਦੇ ਨੇ। ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਵੀ ਕਾਕਾ ਇੰਦਰਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਹੈ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।